हाँ जी बॉस। हाँ रुकी जी। गल सुन मेरी ध्यान नाल। ओ यार चरण सिंह नहीं मिल रहा। तू एक काम कर, चैंपियन ਨੂੰ ਲੱਭ। नहीं चरण सिंह ਨੂੰ ਲੱਭਣਾ ਹੈ ਕਿ ਚੈਂਪੀਅਨ ਨੂੰ ਲੱਭਣਾ ਹੈ? ओ यार तेरे पंजाबी समझ नहीं आती। चरण सिंह चैंपियन ਨੂੰ ਬਾਹਰ ਘੁਮਾਉਣ ਲੈ ਕੇ ਗਿਆ ਹੋਇਆ ਹੈ। ਚੈਂਪੀਅਨ ਲੱਭ ਗਿਆ ਤਾਂ ਚਰਨ ਸਿੰਘ ਆਪਣੇ ਆਪ ਲੱਭ ਜੂ। ਤੂੰ ਚੈਂਪੀਅਨ ਨੂੰ ਲੱਭ। ਕੀ ਕੰਮ ਲਾਤਾ ਯਾਰ, ਹੁਣ ਦਿਹਾੜੀ ਲਾਵਾਂ ਕਿ ਚੈਂਪੀਅਨ ਨੂੰ ਲੱਭਾਂ? ਚੈਂਪੀਅਨ ਪੁੱਤ ਮੈਂ ਆ ਰਿਹਾ। ओह ਤਾਂ ਚੈਂਪੀਅਨ ਜਨਾਬ ਇੱਥੇ ਬੈਠੇ ਨੇ। ਮੈਂ ਸਾਰੇ ਸ਼ਹਿਰ ਦਾ ਗੇੜਾ ਲਾ ਛੱਡਿਆ। ਗੱਲ ਸੁਣੋ ਏ, ਪਿਓ ਕਿੱਥੇ ਤੇਰਾ? ਮੈਨੂੰ ਕੀ ਪਤਾ, ਛੱਲੀ ਦੇ ਕੇ ਗਿਆ ਸੀ, ਕਹਿੰਦਾ ਖਤਮ ਹੋਣ ਤੋਂ ਪਹਿਲਾਂ ਆ ਜਾਏਗਾ। ਹਾਲੇ ਤੱਕ ਤਾਂ ਆਇਆ ਨਹੀਂ। ਆ ਜਿਸ ਹਿਸਾਬ ਨਾਲ ਤੇਰਾ ਪਿਓ ਤੈਨੂੰ ਛੱਲੀਆਂ ਦਾ ਸਟਾਕ ਦੇ ਕੇ ਗਿਆ ਨਾ, ਮੈਨੂੰ ਲੱਗਦਾ ਸਾਲ ਭਰ ਨਹੀਂ ਮੁੱਕਣੀਆਂ। ਕਿਤੇ ਕੈਨੇਡਾ ਤੋਂ ਡਿਪੋਰਟ ਤਾਂ ਨਹੀਂ ਕਰਤਾ? ਹਾਂ ਤੂੰ ਮੇਰੇ ਪਿਓ ਨੂੰ ਛੱਡ, ਆਪ ਤਿਆਰ ਤੇ ਇੰਜ ਹੋ ਕੇ ਆਇਆ ਜਿੱਦਾਂ ਕਾਰ ਡਰਾਈਵਰ ਨਹੀਂ ਇਸ ਫਿਲਮ ਦਾ ਹੀਰੋ ਹੋਵੇ। ਕਿਤੇ ਕਾਰ ਡਰਾਈਵਿੰਗ ਜੌਬ ਤੋਂ ਫਾਇਰ ਤਾਂ ਨਹੀਂ ਹੋ ਗਿਆ? ਇਹ ਤਾਂ ਬੇਇੱਜ਼ਤੀ ਕਰੀ ਜਾ ਰਿਹਾ। ਕਾਕਾ ਜੀ ਖੁੱਲੇ ਚ ਇਹ ਜੀ ਗੱਲ ਨਹੀਂ ਕਰਦੇ ਹੁੰਦੇ। ਨਾਲੇ ਇਸ ਫਿਲਮ ਚ ਨਾ ਸਹੀ, ਪਰ ਅਗਲੀ ਫਿਲਮ ਦਾ ਹੀਰੋ ਤਾਂ ਮੈਂ ਹੀ ਹੋਵਾਂਗਾ ਨਾ। ਇਹ ਛੱਡ, ਜੇ ਤੇਰਾ ਪਿਓ ਨਹੀਂ ਲੱਭ ਰਿਹਾ ਤਾਂ ਟੀਵੀ 'ਚ ਟਾਕ ਸ਼ੋ ਕਰਾ ਦਈਏ। ਕੈਨੇਡਾ 'ਚ ਟਾਕ ਸ਼ੋ ਬਹੁਤ ਚੱਲਦੇ ਨੇ। ਨਾ 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 ਨਾ, ਤੂੰ ਕੀ ਚਾਹੁੰਦਾ ਮੇਰੇ ਮਾਂ ਪਿਓ ਦਾ ਤਲਾਕ ਹੋਵੇ? ਹੈ ਟਾਕ ਸ਼ੋ ਤਲਾਕ? ਇਹ ਬਾਸੀ ਦਾ ਸ਼ੋ ਥੋੜੀ ਚੱਲ ਰਿਹਾ। ਉਹ ਕਿਵੇਂ? ਵੈਰੀ ਆਬਵੀਅਸ ਰੌਕੀ ਅੰਕਲ, ਟਾਕ ਸ਼ੋ ਤੋਂ ਬਾਅਦ ਡੈਡੀ ਦੇ 2-4 ਫਾਈਲਾਂ ਹੋਰ ਖੁੱਲ ਜੂ, ਫਿਰ ਡੈਡੀ ਅੰਦਰ ਮੰਮੀ ਬਾਹਰ, ਹੋ ਗਿਆ ਨਾ ਤਲਾਕ। ਸਮਝਿਆ? ਨਹੀਂ ਸਮਝਿਆ? ਆ ਛੱਲੀ ਖਾ, ਮੈਂ ਹੁਣੇ ਆਂਦਾ ਹੂੰ। ਪਰ ਅੰਦਰ ਬਾਹਰ ਸਮਝਿਆ ਨਹੀਂ ਸਮਝਿਆ ਯਾਰ? ਮੈਨੂੰ ਤਾਂ ਸਮਝਾ ਕੇ ਪਰ ਹੁਣ ਬੌਸ ਨੂੰ ਕੌਣ ਸਮਝਾਊ ਯਾਰ? ਬੌਸ ਆਪਣੇ ਆਪ ਸਮਝੂਗਾ ਯਾਰ। ਮੇਰਾ ਤਾਂ ਪੈਟਰੋਲ ਵੀ ਲੱਗਿਆ ਯਾਰ। ਚੈਂਪੀਅਨ ਚੈਂਪੀਅਨ ਹੁਣ ਆਇਆ ਤੂੰ? ਪਿਛਲੇ 1 ਘੰਟੇ ਤੋਂ ਮੈਂ ਤੇਰੀ ਵੇਟ ਕਰਦਾ ਪਿਆ ਵਾਂ। ਉਹ ਸ਼ੁਕਰ ਕਰੋ ਆਇਆ ਤੇ ਹੈ ਨਾ। ਕੰਮ ਦੱਸੋ। 3 ਦਿਨ ਦਾ ਤੂੰ ਕਿੱਥੇ ਮਰਿਆ ਪਿਆ ਸੀ? ਨਾ ਤੂੰ ਬੇਸ ਤੇ ਆਇਆ ਵਾਂ, ਨਾ ਤੂੰ ਕੋਈ ਟੈਕਸੀ ਦਾ ਹਿਸਾਬ ਦਿੱਤਾ। ਲੱਗਦਾ ਤੁਸੀਂ ਆਪਣਾ ਫੋਨ ਨਹੀਂ ਚੈੱਕ ਕਰਦੇ। ਉਹ ਯਾਰ ਚੈੱਕ ਤੇ ਕਰੋ, ਮੈਸੇਜ ਭੇਜਿਆ ਸੀ ਤੁਹਾਨੂੰ, ਛੁੱਟੀ ਅਪਲਾਈ ਕੀਤੀ ਹੈ ਮੈਂ। ਅਪਲਾਈ ਕਰਨ ਦਾ ਮਤਲਬ ਆ ਨਹੀਂ ਛੁੱਟੀ ਮਿਲ ਗਈ ਆ। ਔਰ ਜਦੋਂ ਅਸੀਂ ਮੈਸੇਜ ਕਰਤਾ ਸਮਝੋ ਛੁੱਟੀ ਮਿਲ ਗਈ। ਛੱਡੋ ਬਾਰੇ। ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆ ਲੇਕ ਦੇਖ ਰਹੇ ਹੋ? ਲੇਕ ਇੱਕ ਵਾਰ ਮੇਰੇ ਸਾਲੇ ਦਾ ਵਿਆਹ ਹੋ ਜਾਏ ਬਸ, ਸਗਨ ਪੈਣੇ ਆ ਦਵਾ ਦਬ, ਨਾਲੇ ਮੇਰੀਆਂ ਹੋਣੀਆਂ ਮਿਲਣੀਆਂ। ਉਸ ਤੋਂ ਬਾਅਦ ਲੇਕ ਹਟਾ ਕੇ ਇੱਥੇ ਬਣਾ ਦੇਣਾ ਹੈਗਾ ਮੈਂ ਟੈਕਸੀ ਰੈਂਕ, ਉਹ ਵੀ ਆਪਣਾ ਟੈਕਸੀ ਰੈਂਕ। ਤੇਰਾ ਸਾਲਾ ਉਹ ਮਜਨੂ। ਤੈਨੂੰ ਉੱਥੇ ਸ਼ਗਨ ਨਹੀਂ ਪੈਣੇ, ਤੈਨੂੰ ਪੈਣੇ ਨੇ ਧੱਕੇ। ਤੇਰੀ ਮਾਂ ਦੀ ਬੁੱਗੇ, ਤੇਰੀ ਮਾਂ ਦੀ ਬੁੱਗੇ। ਤੂੰ ਇੱਕ ਨੰਬਰ ਦਾ ਕੁੱਤਾ ਹੈ। No, Bugge, Kutta has 4 legs. I have 2 legs. Kutta has long tail. I have no tail, Bugge. Don't show me your face again. ਨਾ ਬੁੱਗੇ ਨਾ, ਤੇਰੀ ਤਾਂ ਮੈਨੂੰ ਬਹੁਤ ਲੋੜ ਹੈ। ਜੇ ਤੂੰ ਰੁੱਸ ਗਈ ਤਾਂ ਮੈਂ ਕੈਨੇਡਾ ਕਿਵੇਂ ਜਾਵਾਂਗਾ? ਮੇਰੇ ਤਾਂ ਸੁਖਨਾ ਬੈਂਡ ਵੀ 4 ਆਏ ਨੇ। ਉਹ ਮੇਰੀ ਤਾਂ ਭੂਆ ਵੀ ਉਰੇ ਰਹਿੰਦੀ ਹੈ। ਬੁੱਗੇ ਆ ਜਿਹੜੇ ਭਾਈ ਸਾਹਿਬ ਮਾਰ ਖਾ ਰਹੇ ਆ ਨਾ, ਇਹਨਾਂ ਦਾ ਨਾਮ ਹੈ ਮਜਨੂ, ਤੇ ਜਿਹੜੀ ਕੁੜੀ ਇਹਨਾਂ ਦੀ ਸੇਵਾ ਪਾਣੀ ਕਰ ਰਹੀ ਹੈ ਇਹ ਹੈ ਪਰੀ, ਮਜਨੂ ਦੀ ਗਰਲਫ੍ਰੈਂਡ। ਪਰੀ ਅੱਜ ਕੈਨੇਡਾ ਛੱਡ ਕੇ ਪੰਜਾਬ ਇਸ ਕਰਕੇ ਆਈ ਹੈ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਮਜਨੂ ਆਪਣਾ ਵਿਆਹ ਕਿਤੇ ਹੋਰ ਕਰਵਾ ਰਿਹਾ ਹੈ। ਸੌਂ ਲੱਗੇ ਜੀ ਪਹਾੜੀ ਵਾਲੇ ਬਾਬੇ ਦੀ, ਮੁੰਡਾ ਤਾਂ ਬੜਾ ਹੀ ਸ਼ਰੀਫ ਆ, ਸਾਡੀ ਕੋਰਵੀ ਵਰਗਾ। ਉਹਨੇ ਤਾਂ ਵਿਚਾਰੇ ਨੇ ਕਿਸੇ ਦੀ ਅੱਜ ਤੱਕ ਕੰਧ ਤੱਕ ਨਹੀਂ ਟੱਪੀ। ਇੱਕ ਤੁਹਾਡਾ ਜਮਾਈ ਹੈ ਜਿਹਨੇ ਅੱਜ ਤੱਕ ਕਦੇ ਕੰਧ ਨਹੀਂ ਟੱਪੀ ਹੈ। ਕਿਹਨੂੰ ਦੇਖ ਲਓ ਹਰ ਰੋਜ਼ ਆ ਜਾਂਦਾ ਕੰਧਾ ਟੱਪਣ। ਇਹਦਾ ਨਾ ਸਾਹਮਣੇ ਵਾਲੀ ਕੁੜੀ ਦੇ ਨਾਲ ਇਸ਼ਕ ਪਿੱਛ ਹੈ। ਲੈ ਮੈਂ ਤਾਂ ਕਹਿੰਨੀ ਆ ਤੁਸੀਂ ਆਪਣੀ ਅੱਖਾਂ ਨਾਲ ਹੀ ਦੇਖ ਲਓ, ਦੇਖ ਲਓ। ਮੰਮੀ
हाँ मैं तेरा मजनू मैंने तेरे शराब कहीं हो गया दीवाना मेरे जहर दे है इश्क दे तोड़ दा धरती ते आया चल के मोरा दे भुलेखे पेड़ मेरे दूर दे चन अंबरा दा धरती ते आया चल के मोरा दे भुलेखे पेड़ मेरे दूर दे हुस्न तबाही हंस जान कटदा अख टिकदी न तेरी किसे होर ते चिट्टे घुंघड़ दे बाग ते चिट्टे घुंघड़ दे पटियाला पैड़ लगा हेर दे सिर फुलकारी सोहे रंग दे सूट पटियाला पैड़ लगा हेर दे सिर फुलकारी सोहे रंग दे चंगे भले आशिकां नूं पैड़ गंदे ला दे मैं किते विच गीड़ा जान मंग दे चिट्टा पुक्कड़ है रात होया चिट्टा पुक्कड़ है रात होया कुड़ियां ते गल्लां हंदियां उत्ते जट दा जमात होया कुड़ियां ते गल्लां हंदियां उत्ते जट दा जमात होया पहाड़ फसल मेरे दिखे हवा विच मैं कदों पिला दे करता तेरी पहाड़ फसल मेरे दिखे हवा विच मैं कदों पिला दे दुनिया दी गेड़ होगी तेरे अद दो दो मैं लुटे तड़प तेरे प्यार दी ते पुक्कड़ दे ते पुक्कड़ तेरा उतर दे तेरी दा तेरी ओए रुको ओ समधी जी ਤੁਸੀਂ ਇਸ ਵੇਲੇ ਇੱਥੇ ਕੀ ਗੱਲ ਹੋ ਗਈ ਸਭ ਠੀਕ ਠਾਕ ਤਾਂ ਹੈ ਉਹ ਸਾਨੂੰ ਛੱਡੋ ਆਪਣੇ ਕਰੈਕਟਰਲੈਸ ਮੁੰਡੇ ਨੂੰ ਪੁੱਛੋ ਜਿਹੜਾ ਲੋਕਾਂ ਦੇ ਕੋਠੇ ਟੱਪਦਾ ਫਿਰਦਾ ਹੈ ਉਹ ਹੈਲੋ ਮੈਂ ਕਿਹੜੇ ਕੋਠੇ ਟੱਪਦਾ ਫਿਰਦਾ ਨਾਲ ਮੇਰੇ ਕਰੈਕਟਰ ਦੀ ਗੱਲ ਨਹੀਂ ਕਰਨੀ ਪੁੱਛੋ ਆਪਣੀ ਧੀ ਨੂੰ ਜੇ ਬਚਪਨ ਤੋਂ ਲੈ ਕੇ ਅੱਜ ਤੱਕ ਇਹਨੂੰ ਟੱਚ ਵੀ ਕੀਤਾ ਹੋਵੇ ਇਹੀ ਤਾਂ ਪ੍ਰੋਬਲਮ ਹੈ ਸਾਡੀ ਕੁੜੀ ਨੂੰ ਤਾਂ ਕਦੇ ਟੱਚ ਨਹੀਂ ਕੀਤਾ ਲੋਕਾਂ ਦੀਆਂ ਕੁੜੀਆਂ ਨਾਲ ਜਾ ਕੇ ਨੱਚ ਕਰਦਾ ਹੈ ਮੈਂ ਕਿਹਾ ਜੀ ਆ ਨੱਚ ਕੀ ਹੁੰਦਾ ਤੁਸੀਂ ਤਾਂ ਕਦੇ ਕੀਤਾ ਨਹੀਂ ਓਏ ਹੋਏ ਜੇ ਮੈਂ ਤੇਰੇ ਨਾਲ ਨੱਚ ਨਹੀਂ ਕੀਤਾ ਤਾਂ ਐਡਾ ਵੱਡਾ ਲੋਕਾਂ ਦੇ ਸਾਹਮਣੇ ਵੀ ਨੱਚੀ ਜਾਂਦਾ ਪਿਆ ਬੜੇ ਬੇਵਕੂਫਾਂ ਦਾ ਟੱਬਰ ਹੈ ਇਹ ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਤੇ ਇਹ ਹੁਣ ਤੱਕ ਨੱਚ ਤੇ ਲੱਗੇ ਹੋਏ ਨੇ ਖਬਰਦਾਰ ਜੇ ਇੱਕ ਵੀ ਲਫ਼ਜ਼ ਮੂੰਹੋਂ ਬੋਲਿਆ ਤੁਸੀਂ ਕੁੜੀ ਵਾਲੇ ਹੋ ਕੁੜੀ ਵਾਲੇ ਤਾਂ ਹਮੇਸ਼ਾ ਗਰਦਨ ਝੁਕਾ ਕੇ ਰੱਖਦੇ ਹੁੰਦੇ ਨੇ ਗਿਆ ਜ਼ਮਾਨਾ ਜਦੋਂ ਕੁੜੀ ਵਾਲੇ ਗੱਲਾਂ ਸੁਣ ਕੇ ਗਰਦਨਾਂ ਨੀਵੀਆਂ ਕਰਕੇ ਚਲੇ ਜਾਂਦੇ ਸੀ ਅਸੀਂ ਤਾਂ ਗਰਦਨਾਂ ਵੱਢਣ ਵਾਲਿਆਂ ਚੋਂ ਆ ਤੈਨੂੰ ਤਾਂ ਆ ਜਾ ਦੱਸ ਤੈਨੂੰ ਕੀ ਕਰੀ ਜਾਂਦੇ ਹੋ
ਲੜਦੀ ਕੋਈ ਚੰਗੀ ਗੱਲ ਥੋੜੀ ਹੈ। ਕੀ ਰੱਖਿਆ ਤੁਸੀਂ ਅਰੇ ਹੋ ਜਾਓ, ਤੈਨੂੰ ਕੀ ਹੋ ਗਿਆ? ਉਹ ਨਹੀਂ ਏਦਾਂ ਨਹੀਂ ਕਰੀਦਾ। ਮੇਰੀ ਗੱਲ ਤਾਂ ਸੁਣ। ਹੈਲੋ ਹਾਏ 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 ਬੁੱਗੇ ਤੂੰ ਕੱਲੀ ਖੜੀ ਆ ਬੁੱਗੇ ਕਿਉਂ? ਛੱਡ ਮੈਨੂੰ, ਤੂੰ ਮੇਰਾ ਦਿਲ ਤੋੜਤਾ। ਤੇਰਾ ਦਿਮਾਗ ਖਰਾਬ ਹੈ। ਮਜਨੂ ਭਲਾ ਕਿਸੇ ਦਾ ਦਿਲ ਤੋੜ ਸਕਦਾ? ਆਪਣਾ ਜਨਮਾਂ ਦਾ ਸਾਥ ਹੈ। ਇਸ ਜਨਮ ਚ ਨਹੀਂ ਤਾਂ ਕੀ ਹੋ ਗਿਆ, ਆਪਾਂ ਅਗਲੇ ਜਨਮ ਚ ਇਕੱਠੇ ਹੋਵਾਂਗੇ। ਚੰਗਾ ਭੈਣ, ਸਤਿ ਸ੍ਰੀ ਅਕਾਲ। ਰੱਬ ਨੇ ਚਾਹਿਆ ਤਾਂ ਫੇਰ ਇਕੱਠੇ ਹੋਵਾਂਗੇ ਵਿਆਹ ਤੇ। ਖਿਆਲ ਰੱਖੀ ਆਪਣਾ। ਚੰਗਾ। ਚਲ ਆ ਜਾ ਹੁਣ ਅੰਦਰ, ਬਾਕੀਆਂ ਦੇ ਜਾ ਕੇ ਝੂਠੇ ਭਾਂਡੇ ਭੁੰਡੇ ਤਾਂ ਇਕੱਠੇ ਕਰੀਏ। ਅੱਛਾ ਡੈਡੀ ਜੀ, ਅਸੀਂ ਵੀ ਹੁਣ ਚੱਲਦੇ ਆਂ। ਤੁਸੀਂ ਕਿੱਥੇ ਚੱਲੇ ਆ ਪੁੱਤਰ? ਬਾਕੀ ਸਾਰੇ ਰਿਸ਼ਤੇਦਾਰ ਤਾਂ ਸਾਡੀ ਬੇਇੱਜ਼ਤੀ ਕਰਕੇ ਚਲੇ ਗਏ। ਉਹ ਤੁਸੀਂ ਤਾਂ ਆਪਣੇ ਆ, ਤੁਸੀਂ ਤਾਂ ਰੁਕੋ 2-4 ਦਿਨ। ਆਹੋ, ਜਿਹੜੇ ਥੋੜੇ ਬਹੁਤੇ ਪੈਸੇ ਜੇਬ 'ਚ ਬਚੇ ਨੇ ਉਹ ਵੀ ਗਵਾ ਲਓ ਹੁਣ। ਤੁਸੀਂ ਕੁਝ ਕਿਹਾ ਬੇਟਾ ਜੀ? ਨਹੀਂ ਨਹੀਂ, ਕੁਝ ਨਹੀਂ ਮੰਮੀ ਜੀ। ਅਸੀਂ ਹੁਣ ਰੁਕ ਕੇ ਕਰਨਾ ਵੀ ਕੀ ਹੈ? ਵਿਆਹ ਤਾਂ ਹੋਇਆ ਨਹੀਂ, ਅਸੀਂ ਹੁਣ ਚੱਲਦੇ ਆਂ। ਚੈਂਪੀਅਨ ਬੇਟਾ, ਜਾਓ ਨਾਨਾ ਜੀ ਨੂੰ ਜੱਫੀ ਪਾ ਕੇ ਆਓ। ਜਿਉਂਦੇ ਰਹੋ ਪੁੱਤਰ। ਨਹੀਂ ਚੈਂਪੀਅਨ, ਇੱਧਰ ਆਓ ਬੇਟਾ। ਹੁਣ ਤੁਸੀਂ ਨਾਨੀ ਮੰਮਾ ਕੋ ਜਾ ਕੇ ਉਹਨਾਂ ਨੂੰ ਜੱਫੀ ਪਾਓ। ਹਾਏ ਨੀ ਮੇਰਾ ਪੁੱਤ, ਜਿਉਂਦਾ ਰਹਿ। ਆ ਮੇਰਾ ਬੇਟਾ, ਸ਼ਾਬਾਸ਼। ਪੁੱਤਰ ਜੀ, ਵੱਡੇ ਬਾਪੂ ਜੀ ਨੂੰ ਵੀ ਜੱਫੀ ਪਾ ਕੇ ਆਓ। ਜਾਓ ਜਾਓ। ਜਿੰਨੀਆਂ ਮਰਜ਼ੀ ਜੱਫੀਆਂ ਪਾ ਲਓ, ਅੱਜ ਮਿਲਣਾ ਕੁਛ ਨਹੀਂ। ਨਹੀਂ, ਅਸੀਂ ਕੋਈ ਪੈਸਿਆਂ ਦੇ ਭੁੱਖੇ ਆ? ਕਰੋ ਜਾਂਦਿਆਂ ਨੂੰ ਤਾਂ ਕੋਈ ਵੀ ਸਗਨ ਹੱਥੀ ਫੜਾ ਦਿੰਦਾ ਹੈ। ਅਸੀਂ ਕੈਨੇਡਾ ਤੋਂ ਇੰਨਾ ਪੈਸਾ ਖਰਚ ਕਰਕੇ ਆਏ ਆ ਤੇ ਇੱਥੇ ਕੀ ਇੱਥੇ ਨਾਲੇ ਜੇ ਖਰਚਾ ਕਰਕੇ ਆਏ ਹੋ ਤਾਂ ਸਾਰਾ ਖਰਚਾ ਬੱਚਿਆਂ ਨੂੰ ਜੱਫੀਆਂ ਪਵਾ ਕੱਢਣਾ। ਗੱਲਾਂ ਕਰਦੇ ਨੇ ਬਦਤਮੀਜ਼, ਤੈਨੂੰ ਅਕਲ ਨਹੀਂ ਜੀਜੇ ਨਾਲ ਕਿੱਦਾਂ ਗੱਲ ਕਰੀਦੀ ਹੈ? ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟ ਗਿਆ। ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ? ਕਿਉਂ ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ? ਹਾਂ, ਅੱਜ ਵੀ ਜਾ ਕੇ ਦੇਖ ਲਓ, ਕੱਲੀ ਕੱਲੀ ਕੁੜੀ ਮਜਨੂ ਦੇ ਪਿੱਛੇ ਪਈ ਹੈ। ਇਹ ਜੀ ਕੁੜੀ ਮਿਲ ਜੂ ਤੈਨੂੰ ਜਿਹੋ ਜਿਹੀ ਅਸੀਂ ਲੱਭੀ ਸੀ। ਚਲੋ ਜੀ ਇੱਥੋਂ। ਚਲੋ। ਜੇ ਸਾਡੇ ਪੈਰੀ ਵੀ ਪੈਣਗੇ ਨਾ, ਅਸੀਂ ਨਹੀਂ ਆਉਣਾ ਇਹਨਾਂ ਦੇ। ਉਹ ਚੱਲ ਮੇਰਾ ਬੇਟਾ, ਚੱਲ ਤੂੰ। ਚੱਲ ਓ ਡੈਡੀ ਜੀ, ਕੀ ਗੱਲਾਂ ਕਰਦੇ ਹੋ? ਵਾਈ ਯੂ ਵਰੀਡ? ਚੱਲ ਬਾਹਰ। ਚੱਲ ਤੂੰ ਕੈਨੇਡੀਅਨ ਡਿਪੋਰਟ ਚੱਲ। ਉਹ ਤੁਹਾਨੂੰ ਮੇਰਾ ਪਤਾ ਨਹੀਂ, ਕੁੜੀ ਪਸੰਦ ਕੀਤੀ ਆ ਕੈਨੇਡਾ ਦੀ, ਅੰਗਰੇਜ਼ੀ ਬੋਲਦੀ ਆ। ਹਫਤੇ ਦੇ ਅੰਦਰ ਵਿਆਹ ਕੇ ਥਾਂ ਤੁਹਾਨੂੰ ਹਫਤੇ ਦੇ ਅੰਦਰ ਦੇਖ ਲਿਓ। ਮੇਰੀ ਗੱਲ ਨੂੰ ਸੀਰੀਅਸ ਲੈਂਦਾ ਨਹੀਂ ਕੋਈ ਇੱਥੇ, ਗੱਲਾਂ ਕਰਦੇ ਨੇ। ਉਹ ਤੇਰੀ ਭੈਣ ਨੂੰ, ਇਹਨੂੰ ਕੀ ਹੋ ਗਿਆ? ਇੱਕਦਮ ਸਿੱਧੂ ਮੂਸੇਵਾਲੇ ਦੀ ਆਤਮਾ ਕਿੱਥੋਂ ਆ ਗਈ ਇਹਦੇ ਚ? ਡੈਡੀ ਜੀ, ਤੁਸੀਂ ਕਿਹੜਾ ਮੂੰਹ ਸਜਾਇਆ? ਪੁੰਡੀ ਤਾਂ ਨਹੀਂ ਲੜਕੀ ਕਿਤੇ? ਪੁੰਡੀ ਤਾਂ ਤੇਰੇ ਮੈਂ ਲੜਾਉਂਗਾ। ਹੁਣ ਕਰਾਉਂਗਾ ਤੇਰਾ ਕੈਨੇਡਾ ਵਿਆਹ। ਖੜ ਜਾ ਹੁਣ। ਮੈਂ ਬੱਚੇ ਦੇ ਹੱਥ ਨਹੀਂ ਚੱਕੀ ਜਾਂਦਾ। ਸਮਝਾਓ ਕੁਛ। ਉਹ ਗੱਲ ਤਾਂ ਸੁਣ ਲਓ, ਜਵਾਕ ਕੀ ਕਹਿੰਦਾ। ਓਏ ਕੀ ਗੱਲ ਸੁਣਨਾ ਮੈਂ ਇਹਦੀ? ਮੈਂ ਬੈਂਕ ਦਾ ਮਾਮੂਲੀ ਜਿਹਾ ਕਰਮਚਾਰੀ, ਇਹ ਵਿਆਹ ਕਰਾਉਣ ਨੂੰ ਫਿਰਦਾ ਕੈਨੇਡਾ। ਉਹਨਾਂ ਨੇ ਵਿਆਹ ਗੱਜ-ਵੱਜ ਕੇ ਕਰਨਾ, ਮੇਰੀ ਨਹੀਂ ਔਕਾਤ ਕਿੱਥੇ? ਉਹ ਤੂੰ ਓ ਯਾਰ ਰੁਕ ਜਾਓ। ਇੱਕ ਤਾਂ ਤੁਸੀਂ ਬੜੀ ਜਲਦੀ ਵਾਇਲੈਂਟ ਬਹੁਤ ਹੋ ਜਾਂਦੇ ਹੋ। ਆਓ ਤੁਹਾਨੂੰ ਮੈਂ ਸਮਝਾਉਣਾ। ਤੁਹਾਨੂੰ ਕੀ ਲੱਗਦਾ ਕੈਨੇਡਾ ਸਾਰੇ ਅਮੀਰ ਲੋਕ ਹੀ ਹੁੰਦੇ ਨੇ? ਨਹੀਂ ਮਹਾਰਾਜ, ਇੱਥੇ ਤਾਂ ਗਲਤੀ ਕਰਦੇ ਆਪਾਂ, ਉੱਥੇ ਵੀ ਗਰੀਬ ਹੁੰਦੇ ਨੇ। ਬੈਠੋ। ਮੈਂ ਸਮਝਾਉਣਾ ਤੁਹਾਨੂੰ। ਜਿਹੜੀ ਪਰੀ ਹੈ ਨਾ, ਬਹੁਤ ਗਰੀਬ ਕੁੜੀ ਹੈ। ਉਹ ਬੇਸਮੈਂਟਾਂ 'ਚ ਰਹਿੰਦੇ ਨੇ, ਅਗਲੇ ਬੇਸਮੈਂਟਾਂ 'ਚ। ਨਾਲੇ ਮੈਂ ਕਦੀ ਕੋਈ ਅਮੀਰ ਕੁੜੀ ਫਸਾ ਲਾਂ, ਮੇਰੀ ਇੰਨੀ ਜ਼ਰੂਰਤ? ਮੈਨੂੰ ਤੁਹਾਡੀ ਔਕਾਤ ਦਾ ਨਹੀਂ ਪਤਾ। ਓਏ ਮੈਨੂੰ ਪਤਾ ਹੈ, ਇਸ ਕਰਕੇ ਤੁਹਾਡੀ ਔਕਾਤ ਤੋਂ ਘੱਟ ਹੀ ਫਸਾਵਾਂਗਾ। ਤੁਸੀਂ ਬਸ ਟੈਨਸ਼ਨ ਨਾ ਲਓ। ਇੱਕ ਵਾਰੀ ਜਾ ਕੇ ਉਹ ਗਰੀਬਾਂ ਨੂੰ ਮਿਲ ਲਓ। ਮਿਲ ਲਓ ਨਾ। ਪਰ ਉਹ ਪਦਪੁਰ ਨੂੰ ਛੱਡੋ, ਆ ਜਿਹੜੇ ਰਿਸ਼ਤੇਦਾਰ ਬੋਲਦੇ ਆ ਨਾ, ਉਹਨਾਂ ਦੇ ਮੂੰਹ ਪੰਨੇ ਜਾਣਗੇ। ਨਾਲੇ ਮੈਂ ਮਜਨੂ ਦੇ ਵਿਆਹ ਵਾਸਤੇ ਜਿਹੜਾ ਸੂਟ ਸਵਾਇਆ ਸੀ ਉਹ ਪਾ ਲੂੰਗੀ, ਹਨਾ? ਹਾਏ ਮੇਰੀ ਮਾਂ, ਆ ਜਾ। ਆ ਮੇਰਾ ਪੁੱਤ। ਹਾਏ ਪਰੀ। ਕਾਕਾ ਜੀ, ਰਿੰਗ ਪਾਓ। ਹਾਂਜੀ। ਰਿੰਗ ਕਿੱਥੇ? ਤੁਹਾਡੇ ਕੋਲ ਹੈ ਜੀ। ਮੇਰੇ ਕੋਲ? ਆ ਜੇਬ 'ਚ, ਇੱਧਰਲੀ 'ਚ, ਇੱਥੇ ਦੇਖੋ। ਕੀ ਹੋਇਆ? ਜਨਾਬ ਮੁੰਦਰੀ ਰੱਖੀ ਸੀ, ਪਤਾ ਹੀ ਨਹੀਂ ਕਿੱਥੇ ਗਈ। ਔਰ ਜਿਸ ਤਰ੍ਹਾਂ ਦੀਆਂ ਤੁਸੀਂ ਜੇਬਾਂ ਲਵਾਈਆਂ ਨੇ ਨਾ, ਮੈਨੂੰ ਲੱਗਦਾ ਪਿੱਛੇ ਕਿਤੇ ਸੁੱਟ ਆਏ ਹੋ।
जाके देखो। हाँ जी हाँ जी हाँ जी। मैं क्या जी मिल गई। ਉਹ ਜੇ ਤੇਰੇ ਕੋਲ ਸੀਗੀ ਮੁੰਦਰੀ ਤਾਂ ਮੇਰੀ ਜੇਬ ਐਵੇਂ ਪੜਵਾਤੀ। ਆ ਲਓ ਜਨਾਬ। ਇੱਕ ਮਿੰਟ ਇੰਨੀ ਛੋਟੀ ਮੁੰਦਰੀ, ਮੈਨੂੰ ਤਾਂ ਪਤਾ ਚੱਲਿਆ ਸੀ ਕਿ ਮੁੰਡੇ ਦੇ 500 ਟਰੱਕ ਚੱਲਦੇ ਨੇ। ਜਿਸ ਤਰ੍ਹਾਂ ਦੀਆਂ ਮੁੰਦਰੀਆਂ ਨਾ, ਤੇ ਮੈਨੂੰ ਲੱਗਦਾ 2-3 ਆਟੋ ਹੀ ਚੱਲਦੇ ਹੋਣਗੇ। 500 ਦੀ ਕਿਹੜੀ ਗੱਲ ਕਰਤੀ? ਟਰੱਕ ਤਾਂ ਮੈਂ 1000 ਚਲਾ ਦੂੰਗੀ। ਓਏ ਚੁੱਪ ਕਰ ਭੈਣ, ਲੱਡੂਆਂ ਦੀ ਗੱਲ ਨਹੀਂ ਕਰਦੇ, ਟਰੱਕਾਂ ਦੀ ਗੱਲ ਕਰਦੇ ਪਿਆ। ਤੂੰ ਵੀ ਨਾ ਬਸ। ਮੈਨੂੰ ਤਾਂ ਇਹ ਫੈਮਿਲੀ ਪਾਗਲਾਂ ਦੀ ਲੱਗਦੀ ਹੈ। ਚਲੋ ਇਹ ਤਾਂ ਰਿੰਗ ਸੈਰੇਮਨੀ ਹੈ, ਚੱਲੇਗਾ, ਪਰ ਵਿਆਹ ਤੇ ਲੈਣ ਦੇਣ ਬਰਾਬਰ ਦਾ ਹੋਏਗਾ। ਓਏ ਲੋਕਾਂ ਨੂੰ ਪਤਾ ਚੱਲੇ ਕਿ ਸੋਤੇ ਦੀ ਕੁੜੀ ਦਾ ਵਿਆਹ ਹੈ। ਕੋਈ ਨਹੀਂ ਪੁੱਤਰਾ, ਤੂੰ ਘਰ ਚੱਲ, ਤੇਰੇ ਪਟਾਕੇ ਤਾਂ ਮੈਂ ਪਾਉਂਗਾ। What's he saying? No, family, fireworks, no problem. You come. No problem, no problem. ਪਾਪਾ ਜੀ, ਮੈਨੂੰ ਪਤਾ ਮੇਰੇ ਤੋਂ ਗਲਤੀ ਹੋਈ ਹੈ, ਪਰ ਮੈਂ ਕੀ ਕਰਦਾ? ਜਿਹੜੀ ਕੁੜੀ ਨਾਲ ਬਚਪਨ 'ਚ ਮੇਰਾ ਵਿਆਹ ਪੱਕਾ ਹੋਇਆ, ਉਹਨੂੰ ਮੈਂ ਪਿਆਰ ਨਹੀਂ ਕਰਦਾ, ਤੇ ਜਿਹਨੂੰ ਮੈਂ ਪਿਆਰ ਕਰਦਾ ਉਹਦੇ ਵਾਸਤੇ ਇੱਕ ਝੂਠ ਬੋਲ ਵੀ ਦਿੱਤਾ, ਤੇ ਕੀ ਗੁਨਾਹ ਕਰਤਾ? ਤੁਹਾਡਾ ਪੋਤਾ ਪਾਲ ਟਾਂਗ ਲੈ ਕੇ ਮੇਰੇ ਪਟਾਕੇ ਪਾਉਣ ਨੂੰ ਫਿਰਦਾ ਪਿਆ। ਅੱਜ ਕੁਝ ਬੋਲ ਪੋ, ਜਵਾਬ ਦੇ ਦਿਓ ਇਹਨੂੰ, ਜਵਾਬ ਦਿਓ ਅੱਜ ਇਹਨੂੰ। ਜਵਾਬ ਤਾਂ ਤੇਰੀ ਗੱਲ ਦਾ ਮੈਂ ਦਊਂਗਾ ਕਾਕਾ ਜੀ। ਓਏ ਜਿਹੜਾ ਬੰਦਾ ਪਿਛਲੇ 5 ਸਾਲਾਂ ਤੋਂ ਬੋਲੇ ਹੀ ਨਹੀਂ, ਉਹ ਤੁਹਾਡੀ ਗੱਲ ਦਾ ਕੀ ਜਵਾਬ ਦਊਗਾ? ਬਾਕੀ ਰਹੀ ਗੱਲ ਪਟਾਕਿਆਂ ਦੀ, ਪਟਾਕੇ ਤਾਂ ਤੁਹਾਡੇ ਮੈਂ ਪਾਉਂਗਾ। ਕੜਿਆ ਤੇਰੀ ਐਸੀ ਦੀ ਤੈਸੀ। ਯਾਰ ਕਿਦਾਂ ਦਾ ਗੁੰਗਾਰ ਪਿਓ ਹੈ ਯਾਰ। ਓਏ ਗੁੰਗਾਰ ਨੂੰ ਮੈਂ ਤੇਰੇ ਦੰਦੀਆਂ ਵੜਦੀਆਂ। ਦੰਦੀ ਮੈਂ ਵੜਦਾ ਤੇਰੇ। ਬਾਪੂ 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 ਮੇਰੀ ਗੱਲ ਸੁਣ। ਬਾਪੂ ਬਾਪੂ ਓਹੋ ਆ ਕੀ ਕਰੀ ਜਾਂਦੇ ਤੁਸੀਂ? ਮੰਮੀ ਮੰਮੀ ਬਚਾ ਲੈ ਮੈਨੂੰ, ਮੈਨੂੰ ਤਾਂ ਲੱਗਦਾ ਇਹਦੇ ਢਿੱਡ 'ਚ ਮੋਚ ਆ ਗਈ ਹੈ। ਉਹ ਬਸ ਵੀ ਕਰੋ ਹੁਣ, ਬੱਚੇ ਦੀ ਜਾਨ ਲੈਣੀ ਤੁਸੀਂ। ਓਏ ਇਹਦੇ ਨਾਲ ਤਾਂ ਮੈਂ ਬਾਅਦ 'ਚ ਗੱਲ ਕਰੂੰਗਾ, ਪਹਿਲਾਂ ਮੈਨੂੰ ਤੂੰ ਦੱਸ, ਤੂੰ ਕਿਹੜਾ ਦੂਜਾ ਕਸਮ ਰੱਖਿਆ ਹੋਇਆ? ਕੀ ਬਕਵਾਸ ਕਰੀ ਜਾਂਦੇ ਹੋ ਤੁਸੀਂ? ਮੈਨੂੰ ਤਾਂ ਲੱਗਦਾ ਪੁੱਤ ਤੇਰੇ ਪਿਓ ਦੇ ਢਿੱਡ 'ਚ ਨਹੀਂ, ਸਗੋਂ ਦਿਮਾਗ 'ਚ ਮੋਚ ਪੈ ਗਈ ਆ। ਹਾਂ ਹਾਂ, ਮੇਰੇ ਦਿਮਾਗ 'ਚ ਤਾਂ ਮੋਚ ਪੈਣੀ ਹੈ। ਨਹੀਂ ਤਾਂ ਤੂੰ ਹੀ ਦੱਸ, ਜਿਹੜੇ 500 ਟਰੱਕਾਂ ਦੀ ਉੱਤੇ ਫੁਕਰੀ ਮਾਰ ਕੇ ਆਇਆ, ਉਹ ਤੂੰ ਦਾਜ ਲੈ ਕੇ ਆਈ ਸੀ ਜਾਂ ਮੈਂ ਭੁੱਕੀ ਵੇਚ ਕੇ ਖਰੀਦੇ ਸੀ? ਹੈਂ? ਓਏ ਓਏ, ਤੂੰ ਤਾਂ ਕਹਿੰਦਾ ਸੀ ਕੈਨੇਡਾ ਵਾਲੀ ਕੁੜੀ ਗਰੀਬ ਹੈ। ਓਏ ਇਦਾਂ ਦੀ ਹੁੰਦੀ ਹੈ ਕੁੜੀ ਗਰੀਬ? ਉਹ ਕੈਨੇਡਾ 'ਚ ਵੀ ਗਰੀਬ ਹੁੰਦੇ ਨੇ, ਤੁਹਾਨੂੰ ਕੀ ਪਤਾ? ਗਏ ਹੋ ਕਦੀ? ਆਹੋ ਤੂੰ ਬੜਾ ਗਿਆ ਉੱਥੇ ਜਾ ਕੇ ਤੂੰ ਟਰੂਡੋ ਦਾ ਜਹਾਜ਼ ਓਹੋ ਮੈਂ ਕਹਿੰਦੀ ਬਸ ਵੀ ਕਰੋ ਹੁਣ। ਬਾਪੂ ਜੀ ਤੁਸੀਂ ਥੱਕ ਗਏ ਹੋ, ਰਾਈਟ? ਤੇ ਤੁਹਾਡੇ ਤੋਂ ਉੱਤੇ ਮੇਰੇ ਲਈ ਕੁਛ ਨਹੀਂ। ਨਾਲੇ ਮੈਂ ਨਹੀਂ ਚਾਹੁੰਦਾ ਇਸ ਉਮਰੇ ਮੇਰੀ ਪਿਆਰੀ ਜੀ ਮਾਂ ਫਿਤਵਾ ਹੋ ਜਾਏ। ਤੁਸੀਂ ਮਾਰਨਾ ਹੀ ਹੈ ਨਾ, ਤੁਸੀਂ ਮੈਨੂੰ ਮਾਰ ਲਓ, ਪਰ ਐਵੇਂ ਭੱਜ ਭੱਜ ਕੇ ਆਤਮ ਹੱਤਿਆ ਨਾ ਕਰੋ ਬਾਪੂ ਜੀ। ਓਏ ਪੁੱਤਰ, ਮੈਂ ਆਤਮ ਹੱਤਿਆ ਨਹੀਂ ਕਰਦਾ, ਮੈਂ ਤਾਂ ਹੱਤਿਆ ਕਰੂੰਗਾ, ਉਹ ਵੀ ਤੇਰੀ। ਤੇਰੀ ਅੜੇ ਓਏ ਮੈਂ ਤਾਂ ਕਹਿਣਾ ਤੂੰ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ਨਿਕਲ ਜਾ ਮੇਰੇ ਘਰੋਂ ਬਾਹਰ। ਤੇਰੇ ਵਰਗੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ, ਕਿਸੇ ਨੂੰ ਨਾ ਦੇਵੇ। ਓਏ ਤੂੰ ਜੰਮਦਾ ਕਿਉਂ ਨਹੀਂ ਮਰ ਗਿਆ? ਕਿਉਂ ਨਹੀਂ ਮਰ ਗਿਆ ਦਾਨੀ? ਯਾਰ ਕਿਦਾਂ ਦਾ ਜੰਗਲੀ ਪਿਓ ਰੱਖਿਆ ਯਾਰ। ਓਏ ਉਹ ਤੂੰ ਜਿੱਥੇ ਤੱਕ ਭੱਜਣਾ ਭੱਜ ਲਾ, ਹੁਣ ਨਹੀਂ ਮੈਂ ਤੈਨੂੰ ਛੱਡਦਾ, ਤੇ ਜੋ ਕਰ ਸਕਦਾ ਕਰ ਲਾ ਤੂੰ। ਹੁਣ ਮੈਂ ਕੀ ਕਰ ਸਕਦਾ? ਨਾਲੇ ਯਾਰ ਜਮਾ ਕੁਝ ਨਹੀਂ ਕਰ ਸਕਦਾ। ਜੋ ਕਰਨਾ ਤੁਸੀਂ ਕਰਨਾ ਕਰ ਲਓ, ਫਿਰ ਖੜੇ ਆ ਤੇ। ਓਏ ਰੱਬ ਤੇਰੇ ਵਰਗੀ ਗੰਦੀ ਔਲਾਦ ਕਿਸੇ ਨੂੰ ਨਾ ਦੇਵੇ। ਸੁਣਿਆ ਤੂੰ? ਰੱਬ ਤੇਰੇ ਵਰਗੀ ਗੰਦੀ ਔਲਾਦ ਕਿਸੇ ਨੂੰ ਨਾ ਦੇਵੇ। ਚੱਲ
निकल निकल जा मेरे घरों बाहर। ओए चल, खड़ा की करता, निकल। चुप हो जा, खबरदार। मेरे खड़ा कर, खड़ा कर, मैंने खड़ा कर। खबरदार जी, जी मेरे पुत्र ने कुछ किया। आज तो 50 साल पहला जो कुछ होया वो मैं नहीं होने देंगा, नहीं होने देंगा। दफा हो जा, दफा हो जा। बापू जी ठीक है बापू जी, ठीक है पुत्र, ये तेरा प्यो गलत है, तू भी ठीक नहीं। ਇਹਦੇ ਨਾਲ ਪਿਆਰ ਕਰੀਏ, ਉਹਦੇ ਨਾਲ ਝੂਠ ਨਹੀਂ ਬੋਲੀਦਾ। ਜਾ ਕੇ ਨੂੰ ਸੱਚ ਦੱਸ ਕੇ ਆ, ਸੱਚ ਦੱਸ ਕੇ ਆ। ਮੈਂ ਤੇਰੀ ਗੱਲ ਸੁਣਦਾ ਵੀ ਸੀ, ਸੋਚਦਾ ਵੀ ਸੀ, ਪਰ ਬੋਲ ਨਹੀਂ ਸੀ ਸਕਦਾ। ਦੱਸੂਗਾ ਬਾਪੂ ਜੀ, ਜਾ ਕੇ ਉਹਨੂੰ ਦੱਸੂਗਾ ਬਾਪੂ ਜੀ, ਜ਼ਰੂਰ ਦੱਸੂਗਾ। ਸੱਚ ਦੱਸ ਕੇ ਆ, ਦੱਸਾਂਗਾ ਬਾਪੂ ਜੀ, ਝੂਠ ਨਹੀਂ ਬੋਲੀਦਾ, ਦੱਸ ਕੇ ਆਵਾਂਗਾ। ਝੂਠ ਨਹੀਂ ਬੋਲੀਦਾ ਪੁੱਤ, ਜ਼ਰੂਰ ਦੱਸਾਂਗਾ, ਝੂਠ ਨਹੀਂ ਬੋਲੀਦਾ। So, everything you've told me has been a lie, right? ਯੈਸ ਯੂ ਆਰ ਰਾਈਟ ਪਰੀ। ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਹਾਂ। 500 ਟਰੱਕ ਤਾਂ ਦੂਰ ਦੀ ਗੱਲ ਹੈ, ਸਾਡੇ ਕੋਲ ਤਾਂ ਕਈ ਵਾਰੀ ਸਕੂਟਰ 'ਚ 2 ਲੀਟਰ ਪੈਟਰੋਲ ਪਵਾਉਣ ਦੇ ਪੈਸੇ ਵੀ ਨਹੀਂ ਹੁੰਦੇ। ਮੇਰੇ ਡੈਡੀ ਬੈਂਕ 'ਚ ਇੱਕ ਮਾਮੂਲੀ ਜਿਹੇ ਕਰਮਚਾਰੀ ਨੇ, ਐਂਡ ਆਈ ਡੋਂਟ ਵਾਂਟ ਟੂ ਮੂਵ ਫਾਰਵਰਡ ਦਿਸ ਰਿਸ਼ਤਾ ਵਿਦ ਝੂਠ। ਤੂੰ ਸਹੀ ਕਿਹਾ ਸੀ ਪਰੀ, ਤੇਰੀ ਤੇ ਮੇਰੀ ਜੋੜੀ ਇਸ ਜਨਮ 'ਚ ਨਹੀਂ ਬਣ ਸਕਦੀ। ਦਾਦਾ ਜੀ ਜਾਗਦੇ ਹੋ? ਤੁਹਾਡੇ ਲਈ ਦੁੱਧ ਲੈ ਕੇ ਆਇਆ ਸੀ। दे आया जवाब। ਤੁਹਾਨੂੰ ਕਿਵੇਂ ਪਤਾ ਲੱਗਾ? तेरे कदमों की आहट ने सारा कुछ दस दिता। चल तेनू मैं कहानी सुनाना। शायद कहानी सुन के तेरे चेहरे ते रौनक आ जाए। ये कहानी उस जमाने दी है पुत्र। मोड़ के तू मुख हाँ दिते जन्मा दे दुख मेरी रोल दिती सोल
ਤਰਸ ਨਾ ਆਇਆ ਕਰ ਇੰਜ ਵੇ ਮੈਂ ਦੱਸਾਂ ਤੈਨੂੰ ਕੀ ਦਿਲ ਦੀ ਮਜਬੂਰੀ ਤੂੰ ਆਪਣੀ ਜਗ੍ਹਾ ਠੀਕ ਮੈਂ ਆਪਣੀ ਜਗ੍ਹਾ ਠੀਕ ਹਾਂ 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 ਰੁੱਤ ਪਤ ਝੜ ਲੱਗਦੀ ਬਹਾਰ ਦੀ ਤੂੰ ਜੁਦਾਈ ਕਿਉਂ ਪਾਈਏ ਦਾਨੇ ਦਾਨੇ ਰਾਣੋ ਭੈਣ ਦਾ ਰਿਸ਼ਤਾ ਟੁੱਟ ਗਿਆ ਹਾਂ ਤੇਰੀ ਮੇਰੀ ਜੋੜੀ ਮਾਮਿਆ ਬੜਾ ਚੌੜਾ ਹੋ ਕੇ ਕਹਿੰਦਾ ਫਿਰਦਾ ਸੀ ਕਿ ਪਾਲੇ ਦਾ ਕਰਾਇਆ ਰਿਸ਼ਤਾ ਕਦੇ ਟੁੱਟਦਾ ਨਹੀਂ ਫਿਰ ਮੇਰੀ ਭੈਣ ਦਾ ਰਿਸ਼ਤਾ ਕਿਵੇਂ ਟੁੱਟ ਗਿਆ ਦੇ ਜਵਾਬ ਨਹੀਂ ਤੇਰੀ ਧੌਣ ਤੇਰੇ ਸਰੀਰ ਨਾਲ ਲੱਗ ਕਰ ਦੂੰ ਬੋਲ ਮਿਲ ਗਿਆ ਜਵਾਬ ਕਿ ਹੋਰ ਚਾਹੀਦਾ ਉਹ ਤੈਨੂੰ ਆਪਣੇ ਮਾਮੇ ਤੇ ਹੱਥ ਚੁੱਕਦਿਆਂ ਸ਼ਰਮ ਨਹੀਂ ਆਉਂਦੀ ਜੇ ਰਾਣੋ ਦਾ ਰਿਸ਼ਤਾ ਟੁੱਟਿਆ ਤਾਂ ਉਹਦਾ ਜ਼ਿੰਮੇਦਾਰ ਸਿਰਫ ਤੂੰ ਹੈ ਸਿਰਫ ਤੂੰ ਇੱਕ ਵਕਤ ਹੁੰਦਾ ਸੀ ਨਾਲ ਦੇ 50 ਪਿੰਡਾਂ ਵਿੱਚ ਹਵੇਲੀ ਵਾਲਿਆਂ ਨੂੰ ਉਹਨਾਂ ਦੇ ਨਾਮ ਉਹਨਾਂ ਦੀ ਸ਼ੌਹਰਤ ਤੇ ਦੌਲਤ ਦੇ ਨਾਲ ਜਾਣਿਆ ਜਾਂਦਾ ਸੀ ਤੇ ਤੂੰ ਸਾਡੀ ਮਿਹਨਤ ਦੀ ਕਮਾਈ ਨੂੰ ਆਪਣੀ ਗੰਦੀ ਸ਼ਰਾਬ ਦੇ ਵਿੱਚ ਘੋਲ ਕੇ ਪੀ ਗਿਆ ਇਸ ਗੱਲ ਦੀ ਭਣਕ ਰਾਣੋ ਦੇ ਸਹੁਰਿਆਂ ਦੇ ਘਰ ਵੀ ਪਈ ਹੈ ਆ ਦੇਖ ਸਾਡਾ ਦਿੱਤਾ ਹੋਇਆ ਰਾਣੋ ਦੇ ਰੁੱਕੇ ਦਾ ਸਮਾਨ ਉਹਨਾਂ ਨੇ ਵਾਪਸ ਕਰ ਦਿੱਤਾ ਤੇ ਇਹ ਵੀ ਕਿਹਾ ਹੈ ਕਿ ਹੁਣ ਉਹ ਰਿਸ਼ਤਾ ਨਹੀਂ ਕਰਨਗੇ ਸੱਚ ਪੁੱਛੇ ਨਾ ਤਾਂ ਤੇਰੇ ਵਰਗੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ तेरे वर्गी औलाद रब किसे ना देवे हुण खड़ा सोचदा की है जाना जामा के ना उठ खड़ा हो आ देख ਰਾਣੋ ਦੇ ਰੋਕੇ ਦਾ ਸਮਾਨ ਜਾ ਜਾ ਕੇ ਇਹਨੂੰ ਵੀ ਬਾਜ਼ਾਰ 'ਚ ਵੇਚਿਆ ਤਾਂ ਕਿ ਕੁਝ ਦਿਨ ਤੇਰੀ ਦਾਰੂ ਦਾ ਇੰਤਜ਼ਾਮ ਹੋ ਸਕੇ ਜਾ ਜਾ ਕੇ ਵੇਚਿਆ ਜਾ ਚਲਾ ਜਾ ਨਹੀਂ ਮੈਂ ਤੈਨੂੰ ਮਾਰ ਦੇਵਾਂਗਾ ਦਫਾ ਹੋ ਜਾ ਧਰਮ ਨਾਲ ਪਾਲਿਆ ਜੇ ਅੱਜ ਹਾਕਮ ਸਿੰਘ 2 ਮਿੰਟ ਲੇਟ ਹੋ ਜਾਂਦਾ ਨਾ ਮੇਰੀ ਧੌਣ ਉਹ ਮੰਜੇ ਦੇ ਪਾਵੇ ਕੋਲ ਹੋਣੀ ਸੀ ਤੁਹਾਨੂੰ ਨਹੀਂ ਲੱਗਦਾ ਕੱਲ ਰਾਤ ਤੁਸੀਂ ਦਾਨੀ ਤੇ ਕੁਝ ਜ਼ਿਆਦਾ ਹੀ ਗੁੱਸਾ ਕਰ ਲਿਆ ਪਿਓ ਆ ਮੈਂ ਉਹਦਾ ਪਿਆਰ ਵੀ ਉਹਨੇ ਹੀ ਕਰਦਾ
ਕੀ ਹੋਇਆ ਜੇ ਗੁੱਸਾ ਕਰ ਲਿਆ ਹੈ? ਹਾਂ ਬਾਪੂ ਜੀ ਆ ਵੇਖੋ ਕੀ ਹੋ ਗਿਆ। ਕੀ ਹੋ ਗਿਆ? ਸਵੇਰੇ ਸਵੇਰੇ ਸੰਗ ਪਾੜਿਆ ਹੈ। ਬੇਬੇ ਓ ਵੀਰਾ ਕੀ ਹੋਇਆ ਵੀਰੇ ਨੂੰ? ਉਹ ਕਮਰੇ 'ਚ ਨਹੀਂ ਹੈਗਾ। ਮੈਨੂੰ ਲੱਗਦਾ ਉਹ ਘਰ ਛੱਡ ਕੇ ਚਲਾ ਗਿਆ। ਐਵੇਂ ਮੈਂ ਲੁੱਟੀ ਗਈ, ਮੈਂ ਮਾਰੀ ਗਈ। ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਹਾਕਮ ਸਿਓ ਜਵਾਨ ਮੁੰਡੇ ਤੇ ਹੱਥ ਨਹੀਂ ਚੁੱਕੀਦਾ, ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ। ਕੀ ਹੋ ਗਿਆ? ਕਿਉਂ ਰੌਲਾ ਪਾਇਆ? ਉਹ ਮੇਰਾ ਦਾਨੀ ਘਰ ਛੱਡ ਕੇ ਚਲਾ ਗਿਆ। ਹਾਏ ਉਹ ਤੁਸੀਂ ਖੜੇ ਖੜੇ ਮੇਰਾ ਮੂੰਹ ਕੀ ਵੇਖ ਰਹੇ ਹੋ? ਜਾਓ ਜਾ ਕੇ ਉਹਨੂੰ ਲੱਭੋ, ਕਿਤੇ ਨਹਿਰ ਨੂਰ ਵਿੱਚ ਛਾਲ ਹੀ ਨਾ ਮਾਰ ਦੇਵੇ। ਇਹਨੂੰ ਕੀ ਹੋਇਆ? ਨਾ ਮਾਮਾ ਜੀ, ਅਸੀਂ ਸਾਰੇ ਇੱਥੇ ਪਰੇਸ਼ਾਨ ਖੜੇ ਆ। ਇੱਕ ਤਾਂ ਦਾਨੀ ਘਰੇ ਨਹੀਂ ਹੈਗਾ ਤੇ ਉੱਤੋਂ ਤੁਹਾਨੂੰ ਹਾਸਾ ਚੜ ਰਿਹਾ। ਹੱਸਾ ਨਾ ਤਾਂ ਹੋਰ ਕੀ ਕਰਾਂ? ਜੇ ਦਾਨੀ ਇੱਥੇ ਨਹੀਂ ਹੈਗਾ ਤਾਂ ਸਮਾਨ ਕਿਹੜਾ ਹੈਗਾ? ਆਹ ਦੇਖੋ ਸਾਹਮਣੇ। ਆ ਵੇਖ ਲੈ ਬਸੰਤ ਕੌਰੇ, ਵੇਖ ਲੈ ਆਪਣੀ ਅੱਖਾਂ ਨਾਲ ਆਪਣੇ ਪੁੱਤਰ ਦੀ ਕਰਤੂਤ ਨੂੰ। ਮੈਂ ਤਾਂ ਰਾਤ ਵੈਸੇ ਹੀ ਗੁੱਸੇ 'ਚ ਕਹਿਤਾ ਸੀ ਇਹ ਮੇਰੇ ਪਤੰਦਰ ਦਾ ਸੱਚੀ ਮੁੱਚੀ ਸਮਾਨ ਵੇਚਣ ਚਲਾ ਗਿਆ। ਦਾਨੀ ਯਾਰ ਦੱਸਦਾ ਦੇ ਆਪਾਂ ਕਿੱਥੇ ਜਾ ਰਹੇ ਆ? ਇੱਕ ਤਾਂ ਸਵੇਰੇ ਸਵੇਰੇ ਕੰਮ ਤੇ ਟਾਈਮ ਤੂੰ ਮੈਨੂੰ ਚੱਕ ਲਿਆ ਆ, ਉੱਪਰ ਦੀ ਹੁਣ ਬੋਲਦਾ ਵੀ ਨਹੀਂ। ਉਹ ਦੱਸਦਾ ਦੇ ਲੈ ਕੇ ਕਿੱਥੇ ਚੱਲੇ ਆ? ਜਦੋਂ ਇੱਕ ਵਾਰੀ ਤੇਰੇ ਪਿਓ ਨੂੰ ਰਿਸ਼ਤੇ ਲਈ ਨਾ ਕਰ ਆਇਆ, ਤੇਰੇ ਸ਼ਗਨ ਦਾ ਸਮਾਨ ਇੱਥੇ ਵਾਪਸ ਲਿਆਉਣ ਦਾ ਕੀ ਮਤਲਬ ਹੈ? ਦੇਖੋ ਜੀ, ਮੈਂ ਮੰਨਦਾ ਕਿ ਸਾਡੇ ਹੁਣ ਹਾਲਾਤ ਪਹਿਲਾਂ ਵਾਂਗ ਨਹੀਂ ਰਹੇ, ਪਰ ਇਸ ਮੇਰੀ ਭੈਣ ਰਾਣੂ ਦਾ ਕੀ ਕਸੂਰ? ਰੱਬ ਦਾ ਵਾਸਤਾ ਤੁਸੀਂ ਇਹ ਰਿਸ਼ਤਾ ਨਾ ਤੋੜੋ ਤੇ ਸ਼ਗਨ ਦਾ ਸਮਾਨ ਵਾਪਸ ਰੱਖ ਲਓ। ਉਹ ਜਿਹੜਾ ਵਿਆਹ ਹੁੰਦਾ ਨਾ, ਇਹ ਇਕੱਲੇ ਕੁੜੀ ਮੁੰਡੇ ਦਾ ਨਹੀਂ ਹੁੰਦਾ, ਸਾਰੀ ਬਰਾਦਰੀ ਨੂੰ ਨਾਲ ਲੈ ਕੇ ਹੁੰਦਾ। ਮੰਨ ਲਾ ਅਸੀਂ ਆਪਣੇ ਮੁੰਡੇ ਦਾ ਵਿਆਹ ਤੇਰੀ ਭੈਣ ਨਾਲ ਕਰ ਵੀ ਦਿੰਨੇ ਆ, ਤੁਹਾਡੇ ਪੱਲੇ ਹੈ ਕੀ ਆ ਓਏ? ਲੈਣ ਦੇਣ ਕਿਵੇਂ ਕਰੋਗੇ? ਮਿਲਣੀ ਦੇ ਕੰਬਲ ਗੁਰਦੁਆਰੇ ਤੋਂ ਲਿਆ ਕੇ ਪਾਓਗੇ ਜਾਂ ਪਿੰਡ ਵਾਲਿਆਂ ਤੋਂ ਭੀਖ ਮੰਗ ਕੇ? ਉਹ ਦਾਨੀ ਤੂੰ ਚੁੱਪ ਜਾ ਕਾਤੋਂ ਖੜਾ? ਸੱਚੋ ਸੱਚ ਦੱਸ ਤੇ ਕੰਮ ਨਿਬੇੜ। ਓਏ ਕੀ ਸੱਚ ਦੱਸ? ਮੈਂ ਦੱਸਦਾ। ਦੇਖੋ ਜੀ, ਗੱਲ ਐਦਾਂ, ਇਹ ਕੋਈ ਛੋਟੇ ਮੋਟੇ ਘਰੋਂ ਨਹੀਂ ਹੈਗਾ। ਇਹਨਾਂ ਦੇ ਖੇਤਾਂ ਵਿੱਚ ਲੱਖਾਂ ਰੁਪਏ ਦਾ ਦੱਬਿਆ ਪਿਆ ਖਜ਼ਾਨਾ। ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਦੱਬਿਆ ਖਜ਼ਾਨਾ? ਹਾਂ। ਓਏ ਕਿਹੜਾ ਖਜ਼ਾਨਾ? ਓਏ ਹਾਂ ਉਹੀ ਦੱਸ ਰਿਹਾ। ਦੱਬਿਆ ਪਿਆ ਖਜ਼ਾਨੀ ਕਹਿੰਦਾ ਜੀ। ਪਰ ਅਸੀਂ ਕਿੱਦਾਂ ਮੰਨ ਲਈਏ? ਹੋ ਸਕਦਾ ਇਸ ਕੋਈ ਥੋੜੀ ਚਾਲ ਹੋਵੇ। ਹਾਂ ਨਾ, ਮੈਨੂੰ ਇੱਕ ਗੱਲ ਦੱਸੋ, ਹੱਥ ਨੂੰ ਝੂਠ ਬੋਲ ਕੇ ਸਾਨੂੰ ਕੀ ਫਾਇਦਾ ਹੈ? ਹਾਂ, ਜੇ ਤੁਹਾਡੇ ਕਹੇ ਮੁਤਾਬਕ ਤੁਹਾਡੀਆਂ ਸ਼ਰਤਾਂ ਨਾ ਪੂਰੀਆਂ ਕਰੀਆਂ ਤਾਂ ਤੁਸੀਂ ਸਾਡਾ ਸਮਾਨ ਵਾਪਸ ਕਰ ਦਿਓ। ਆ ਪਿਆ 2 ਕਿਲੋਮੀਟਰ ਤੇ ਸਾਡਾ ਪਿੰਡ, ਕਿ ਨਹੀਂ ਬੇਬੇ? ਸ਼ਕਲੋਂ ਤਾਂ ਬੜਾ ਟੇਢਾ ਲੱਗਦਾ, ਪਰ ਗੱਲ ਤੂੰ ਬੜੀ ਸਹੀ ਕੀਤੀ ਹੈ। ਕੀ ਗੱਲ ਭੰਮਿਆ,
ਕਿਹੜੀਆਂ ਸੋਚਾਂ 'ਚ ਪਿਆ? ਕਹੀ ਤੇਰੇ ਹੱਥ 'ਚ ਆ। ਚੱਲ ਹੋ ਜਾ ਸ਼ੁਰੂ। ਨਾਲੇ ਸਾਨੂੰ ਵੀ ਤਾਂ ਪਤਾ ਚੱਲੇ ਆਖਿਰ ਸਾਡੇ ਖੇਤਾਂ 'ਚ ਦੱਬਿਆ ਖਜ਼ਾਨਾ ਪਿਆ ਕਿੰਨਾ। ਉਹ ਮੈਂ ਤਾਂ ਮਜ਼ਾਕ ਕਰਦਾ ਸੀ ਵੀਰੇ, ਉਹ ਸਾਲੇ ਸੀਰੀਅਸ ਲੈ ਗਏ ਤੇ ਤੂੰ ਉਹਨਾਂ ਤੋਂ ਵੱਧ ਸੀਰੀਅਸ ਲਈ ਫਿਰਦਾ। ਮਜ਼ਾਕ? ਪਰ ਤੇਰੇ ਇਸ ਮਜ਼ਾਕ ਨੇ ਮੈਨੂੰ ਤਾਂ ਮੁਸੀਬਤ 'ਚ ਪਾਤਾ ਨਾ। ਤੂੰ ਜਾਣਦਾ ਯਾਰ, ਮੇਰੇ ਬਾਪੂ ਤਾਂ ਮੈਨੂੰ ਪਹਿਲਾਂ ਹੀ ਗਲਤ ਸਮਝਦਾ, ਤੇ ਹੁਣ ਜੇ ਉਹਨੂੰ ਦੱਬੇ ਖਜ਼ਾਨੇ ਬਾਰੇ ਪਤਾ ਲੱਗੂ ਤਾਂ ਸੋਚ ਕੀ ਹੋ। ਦੇਖਦਾ ਨਹੀਂ, ਮੈਂ ਮੰਨਦਾ ਮੇਰੇ ਤੋਂ ਗਲਤੀ ਹੋਈ ਆ, ਪਰ ਤੂੰ ਰਾਣੋ ਭੈਣ ਬਾਰੇ ਵੀ ਸੋਚ ਕੁਝ। ਉਹ ਕੱਲੀ ਤੇਰੀ ਨਹੀਂ, ਮੇਰੀ ਵੀ ਭੈਣ ਆ ਨਾ। ਤੈਨੂੰ ਉਹਨਾਂ ਲਾਲਚੀਆਂ ਦੀਆਂ ਸ਼ਕਲਾਂ ਦੇਖ ਕੇ ਲੱਗਦਾ ਸੀ ਕਿ ਰਾਣੋ ਭੈਣ ਦੇ ਰਿਸ਼ਤੇ ਨੂੰ ਨਹੀਂ ਛੇਤੀ ਹਾਂ ਕਰ ਦਿੰਦੇ। ਦੇਖ ਉਸ ਟਾਈਮ ਜੋ ਮੈਨੂੰ ਠੀਕ ਲੱਗਿਆ ਮੈਂ ਕਰਤਾ। ਉਹ ਤਾਂ ਠੀਕ ਹੈ ਯਾਰ, ਪਰ ਹੁਣ ਆਪਾਂ ਦੱਬਿਆ ਖਜ਼ਾਨਾ ਲੈ ਕੇ ਕਿੱਥੋਂ ਆਵਾਂਗੇ? ਪੱਲੇ ਤੱਕ ਚਵਾਨੀ ਨਹੀਂ। ਜ਼ਿਮੀਂਦਾਰਾਂ ਦਾ ਮੁੰਡਾ, ਜੇ ਭੈਣ ਦੇ ਰਿਸ਼ਤੇ ਖਾਤਰ 2-4 ਕਿੱਲੇ ਵੇਚਣੇ ਵੀ ਪੈ ਗਏ ਵੇਚ ਦਾਂਗੇ, ਕਿੱਡੀ ਗੱਲ ਆ। ਨਾਲੇ ਫਿਰ ਵੀ ਜੇ ਕੋਈ ਗੱਲ ਨਾ ਬਣੀ, ਸ਼ਾਹੂਕਾਰ ਕਦੋਂ ਕੰਮ ਆਊ? ਕਿਉਂ ਰੂ ਭਾਬੀ ਭੁੱਲ ਗਿਆ? ਪਰ ਜਿੱਦਾਂ ਦੇ ਤੂੰ ਕੰਮ ਕੀਤੇ ਨੇ, ਦਿਲ ਕਰਦਾ ਤੈਨੂੰ ਇੱਥੇ ਹੀ ਕਰ ਦਿਆਂ। ਪਰ ਰੂਪ ਭਾਬੀ ਦਾ ਨਾਂ ਲੈ ਕੇ ਤੂੰ ਬਚ ਗਿਆ। ਹੁਣ ਮੈਂ ਚੱਲਿਆ ਉਹਨੂੰ ਮਿਲਣ, ਪਰ ਅੱਗੇ ਤੋਂ ਧਿਆਨ ਨਾਲ ਬੋਲੀ। ਆ ਰੂਪ ਭਾਬੀ ਵਾਲੀ ਤਾਂ ਤੂੰ ਵਧੀਆ ਸਕੀਮ ਲਾ ਗਿਆ, ਨਹੀਂ ਤਾਂ ਇਹਨੇ ਪਤੰਦਰ ਦੇ ਨੇ 3-4 ਵਾਰ ਖੇਤ ਪਟਾ। ठीक है, इंज क्यों देख रही है? मैं नहीं बोलती तेरे नाल, तू आज फिर लेट आ। ਪਰ ਤੇਰੀ ਆ ਬਣਾਈ ਹੋਈ ਤਸਵੀਰ ਤਾਂ ਕੁਝ ਹੋਰ ਹੀ ਕਹਿ ਰਹੀ ਹੈ। ਇਹਨੂੰ ਦੇਖ ਕੇ ਤਾਂ ਐਂ ਲੱਗਦਾ ਕਿ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ। ਐ ਮੁੰਡਾ ਤੂੰ ਨਹੀਂ ਐ, ਐ ਤਾਂ ਮੇਰਾ ਦਾਨੀ ਆ, ਦਾਨੀ। ਤੇ ਐ ਹੀ ਆ ਇਹਨਾਂ ਦੇ ਕਦੇ ਨਾ ਟੁੱਟਣ ਵਾਲੀ ਜੋੜੀ। ਮਤਲਬ ਤੇਰੀ ਮੇਰੀ ਜੋੜੀ? ਤੇਰੀ ਮੇਰੀ ਨਹੀਂ, ਇਹਨਾਂ ਦੋਆਂ ਦੀ ਜੋੜੀ। शुक्र है रब दा। मैं क्या जी दानी ना जेड़ी भी गल करनी है सोच समझ के ठंडे दिमाग ना करियो। मसा मसा मुंडा घर आया। आ गया? वो तेरा दबिया होया खजाना दिस नहीं रहा, वह कि मैं आकड़ के खड़ा। मैं तेन पुछदा, तेनू झूठ बोलदे आ अपनी भैन दा जमा भी ख्याल नहीं आया? किनू पुछ के तू अपनी भैन दे सहुरे गया सी? किनू पुछ के गया सी? जवाब क्यों नहीं दिंदा? मैं तेनू बस पप्पू जी बस, दोबारा ये गलती ना करियो। कल मैं तुहाडा थप्पड़ इसलिए खा लिया क्योंकि मैं जानता सी कि मैं गलत हाँ, पर अज नहीं। अज मैं बदल चुके हैं बापू जी, ते तुसी मेरा साथ देने दी बजाय उल्टा मैनू ही माड़ा चंगा आखी जाने हो। गल मेरी भैन राणू दे विआह दी आ, ते हुण मैं वेखदा कि मेरे हुंदे उसदा विआह किवें नहीं हुंदा। ते गल होर बापू जी, तुसी हमेशा कहंदे रहंदे हो ना कि हवेली वालियां दा नां उन्हां दी दौलत, शोहरत ते मान करके जाना जांदा सी। अज तो बाद एक नाम होर जोड़ लियो, तानी। पर जो भी है हाकम सिंह जी,
ਮੁੰਡਾ ਗੱਲ ਬੜੀ ਡੂੰਗੀ ਕਰਕੇ ਗਿਆ। ਰਾਣੋ, ਹਾਂਜੀ ਬੇਬੇ। ਆ ਦਾਨੀ ਨੂੰ ਚਾਹ ਦਾ ਗਲਾਸ ਦਿਆ। ਹਾਂਜੀ ਆਈ। ਲਿਆ, ਬਣ ਗਈ? ਆ ਲੈ ਪੁੱਤ, ਧਿਆਨ ਨਾਲ, ਤੱਤੀ ਆ। ਹਾਂਜੀ ਹਾਂਜੀ। ਰਾਣਾ ਪੁੱਤਰ। ਹਾਂਜੀ ਬਾਪੂ ਜੀ। ਦਾਨੀ ਨੂੰ ਚਾਹ ਮੈਂ ਦੇ ਕੇ ਆਉਣਾ। ਤੁਸੀਂ ਚਾਹ? ਬੇਬੇ ਬੇਬੇ ਪਤਾ ਕੀ ਹੋਇਆ? ਬਾਪੂ ਜੀ ਨਾ ਵੀਰੇ ਲਈ ਚਾਹ ਲੈ ਕੇ ਗਏ ਨੇ। ਹਾਂ, ਸੁਲਾ ਸਫਾਈ ਹੋ ਗਈ। बापू जी आज तुसी मैनू मेला दिखाने लेके जाओगे ना? बापू जी बापू जी मैं तेन बहुत प्यार करता हूँ। मैं तेन बहुत 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 प्यार करता हूँ। ਬਾਪੂ ਜੀ ਤੁਸੀਂ ਇੱਥੇ? ਓ ਮੈਂ ਤੇਰੇ ਲਈ ਚਾਹ ਲਿਆਇਆ ਸੀ, ਪੀ ਲਈ। ਚੰਗਾ ਮੈਂ ਚੱਲਦਾ। मसा मसा तो बापू जी यहाँ आए हो ते नहीं जल्दी चाह भी रहे हो।
ਮੈਨੂੰ ਮਾਫ ਕਰੀ ਪੁੱਤਰਾ, ਮੈਂ ਤੈਨੂੰ ਸਮਝ ਨਹੀਂ ਸਕਿਆ। ਇਸ 'ਚ ਕਸੂਰ ਤੁਹਾਡਾ ਨਹੀਂ ਸੀ ਬਾਪੂ ਜੀ। ਸ਼ਰਾਬ ਚੰਦਰੀ ਚੀਜ਼ ਹੀ ਐਸੀ ਆ ਜਿਸ ਘਰ ਦਾ ਵੀ ਬੂਹਾ ਖੜਕਾਉਂਦੀ ਆ ਉਸ ਦੀਆਂ ਨੀਹਾਂ ਤੱਕ ਲਾ ਕੇ ਰੱਖ ਦਿੰਦੀ ਆ। ਮੈਂ ਗਲਤ ਸੀ ਬਾਪੂ ਜੀ। ਬਸ ਕਰ, ਮੈਂ ਗਲਤ ਸੀ। ਨਹੀਂ, ਪਰ ਹੁਣ ਤੁਸੀਂ ਰਾਣੋ ਦੇ ਵਿਆਹ ਦੀ ਚਿੰਤਾ ਨਾ ਕਰਿਓ, ਮੈਂ ਸਭ ਠੀਕ ਕਰ ਦਿਆਂਗਾ ਬਾਪੂ ਜੀ। ਬੜਾ ਮਾਣ। ਮੈਂ ਕਿਹਾ ਰਾਣੋ ਦੇ ਵਿਆਹ ਦੀ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਮੈਂ ਸਾਰਾ ਇੰਤਜ਼ਾਮ ਕਰਕੇ ਆਇਆ। ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ। ਜੇ ਗੱਲ ਮੇਰੀ ਭੈਣ ਰਾਣੋ ਦੀ ਆ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ? ਤੁਸੀਂ ਬੜੇ ਹੋ, ਜੋ ਵੀ ਫੈਸਲਾ ਕਰੋਗੇ ਸਿਰ ਮੱਥੇ। ਲਓ ਜੀ ਹਾਕਮ ਸਿੰਘ ਜੀ, ਤੁਸੀਂ ਕਰੋ ਸ਼ਾਹੂਕਾਰ ਨਵਦਾਨੀ ਦੇ ਵਿਆਹ ਦੀ ਗੱਲ। ਮੁੰਡਾ ਆਪਣਾ ਮੰਨ ਗਿਆ ਹੈ। ਜਿਉਂਦਾ ਵਸਦਾ ਰਹੇ। ਦਾਨੀ ਨੂੰ ਲੱਗ ਰਿਹਾ ਸੀ ਕਿ ਰੂਪ ਦਾ ਵਿਆਹ ਉਸ ਦੇ ਨਾਲ ਕੀਤਾ ਜਾ ਰਿਹਾ ਹੈ, ਪਰ ਪਾਲੇ ਮਾਮੇ ਦੇ ਦਿਮਾਗ 'ਚ ਕੁਝ ਹੋਰ ਹੀ ਸਕੀਮ ਚੱਲ ਰਹੀ ਸੀ। ਕੋਈ ਨਹੀਂ ਸੀ ਜਾਣਦਾ ਕਿ ਆਖਿਰ ਪਾਲਾ ਮਾਮਾ ਕਰਨਾ ਕੀ ਚਾਹੁੰਦਾ ਸੀ। कहानी तो बहुत इंटरेस्टिंग होती जा रही है। फिर आगे क्या है बापू जी? दसो ना बापू जी, आगे क्या है? बापू जी, बापू जी, आगे की होया? बापू जी, बापू पापू है?
ਨਹੀਂ ਨਹੀਂ ਬਾਪੂ ਜੀ ਤੁਸੀਂ ਇੰਜ ਨਹੀਂ ਜਾ ਸਕਦੇ। ਓ ਬਾਪੂ ਜੀ ਕੀ ਕਰਤਾ ਬਾਪੂ ਜੀ, ਕਿਉਂ ਤੁਸੀਂ ਚਲੇ ਗਏ? ਸਾਡੀ ਤਾਂ ਕਹਾਣੀ ਵੀ ਅੱਧ ਵਿੱਚ ਕਾਰ ਰਹਿ ਗਈ ਹੈ ਬਾਪੂ ਜੀ, ਕਹਾਣੀ ਤਾਂ ਪੂਰੀ ਕਰ ਜਾਂਦੇ। ਡੈਡੀ ਮੰਮੀ ਓ ਬਾਪੂ ਚਲ ਗਿਆ ਓਏ, ਚਲ ਗਿਆ ਬਾਪੂ। ਓਏ ਕੀ ਹੋ ਗਿਆ ਤੈਨੂੰ? ਓਏ ਬਾਪੂ ਚਲ ਗਿਆ। ਅੱਧੀ ਰਾਤ ਨੂੰ ਰੌਲਾ ਤੇ ਤੂੰ ਇਦਾਂ ਪਾਇਆ ਹੈ ਜਿਵੇਂ ਕਿਸੇ ਦਾ ਮਰਡਰ ਕਰਤਾ ਹੋਵੇ। ਸੌਣ ਲੱਗੇ ਬਾਪੂ, ਮੈਂ ਕੁਛ ਨਹੀਂ ਕੀਤਾ, ਮੈਂ ਕੁਛ ਨਹੀਂ ਕੀਤਾ ਬਾਪੂ। ਓਏ ਓਏ ਮੈਨੂੰ ਤਾਂ ਲੱਗਦਾ ਇਹਨੇ ਬਾਪੂ ਜੀ ਨੂੰ ਜ਼ਹਿਰ ਦੇ ਕੇ ਦੁੱਧ ਚ ਮਾਰਤਾ। ਕੀ ਕਹਿ ਰਹੇ ਹੋ? ਮੈਂ ਕੋ ਕਰਾਂਗਾ ਇਦਾਂ? ਮੈਂ ਕੋ ਮਾਰਾਂਗਾ ਬਾਪੂ ਜੀ ਨੂੰ? ਉਹ ਤਾਂ ਚੰਗੇ ਭਲੇ ਕਹਾਣੀ ਸੁਣਾਉਂਦੇ ਸੀ, ਪਤਾ ਨਹੀਂ ਕਦੋਂ ਸਾਇਲੈਂਸ ਮੋਡ ਤੇ ਚਲ ਗਏ। ਦਾਦਾ ਜੀ, ਦਾਦਾ ਜੀ ਤੁਸੀਂ ਕਿੱਥੇ ਚਲੇ ਗਏ? ਦਾਦਾ ਜੀ ਤੁਸੀਂ ਵਾਪਸ ਆ ਜਾਓ ਪਲੀਜ਼। ਓਏ ਕਿੰਨਾ ਮਜ਼ਾ ਆਂਦਾ ਸੀ ਉਹ ਜਦੋਂ ਥਪੇੜਾ ਮਾਰ ਕੇ ਤੁਸੀਂ ਮੈਨੂੰ ਕੁੱਤੇ ਵਾਂਗੂ ਕਮਰੇ ਚੋਂ ਬਾਹਰ ਸੁੱਟ ਦਿੰਦੇ ਸੀ। ਓਏ ਓਏ ਆ ਕੀ ਕੀਤਾ ਤੂੰ? ਚੰਗਾ ਭਲਾ ਬਾਪੂ ਦਾ ਰਿੰਗਰ ਆਨ ਹੋਇਆ ਸੀ, ਤੂੰ ਫੇਰ ਮਿਊਟ ਲਾਤਾ ਹੈ। ਨਹੀਂ ਯਾਰ ਮੈਂ ਕੁਝ ਨਹੀਂ ਕੀਤਾ ਮੰਮੀ। ਨਾ ਪੁੱਤ ਤੂੰ ਮਨ ਹੌਲਾ ਨਾ ਕਰ, ਤੂੰ ਐਂ ਕਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ ਕਿ ਵਿਆਹ ਤੇ ਪਾਉਣ ਵਾਲੇ ਜਿਹੜੇ ਕੱਪੜੇ ਸੀ ਨਾ ਰੰਗ ਬਰੰਗੇ ਉਹਨਾਂ ਨੂੰ ਕੈਨਸਲ ਕਰ ਦੋ, ਚਿੱਠੀ ਸਵਾ ਲਓ। ਮੈਂ ਕਿਹਾ ਜੀ ਆਪਾਂ ਬਾਪੂ ਜੀ ਦੇ ਸੰਸਕਾਰ ਦੀ ਤਿਆਰੀ ਕਰੀਏ। ਆ ਜਬਰ ਦੋ ਕੜੀ ਮੇਰੀ ਅੱਖ ਕੀ ਲੱਗ ਗਈ। ਤੁਸੀਂ ਮੈਨੂੰ ਉੱਪਰ ਭੇਜਣ ਦਾ ਇੰਤਜ਼ਾਮ ਕਰ ਲਿਆ। ਫਿਕਰ ਨਾ ਕਰੋ, ਮਜਨੂ ਦਾ ਵਿਆਹ ਦੇਖਣ ਤੋਂ ਪਹਿਲਾਂ ਮੈਂ ਕਿਤੇ ਨਹੀਂ ਚੱਲਿਆ। ਦਵਾ ਜਾ ਚੱਲ। ਅਸੀਂ ਕਿਹੜਾ ਤੁਹਾਨੂੰ ਗੁੱਡ ਨਾਈਟ ਕਰਨ ਆਏ ਸੀ? ਅਸੀਂ ਤਾਂ ਸੋਚਿਆ ਤੁਹਾਡੀ ਪੱਕੀ ਗੁੱਡ ਬਾਏ ਹੋ ਗਈ। ਆ ਤੂੰ ਦਫਾ ਜਾ, ਤੈਨੂੰ ਦੱਸਾਂ ਤੂੰ ਚੱਲ ਨਹੀਂ। ਚਲੋ ਜੀ ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ। ਛੱਡੋ ਪਰੇ, ਅੱਗੇ ਦੱਸੋ ਕੀ ਹੈ? ਦਾਨੀ ਦੀ ਚੁੱਪ ਦਾ ਪਾਲੇ ਮਾਮੇ ਨੇ ਨਜਾਇਜ਼ ਫਾਇਦਾ ਚੁੱਕਿਆ। ਉਹਦੇ ਇੰਤਜ਼ਾਮ ਦਾ ਸਾਨੂੰ ਬਾਅਦ ਚ ਪਤਾ ਚੱਲਿਆ ਕਿ ਉਹ ਕੀ ਕਰਨਾ ਚਾਹੁੰਦਾ ਸੀ। ਕਹਾਣੀ ਆਪਣੇ ਅਗਲੇ ਕਿਰਦਾਰਾਂ ਵੱਲ ਵੱਧਦੀ ਹੋਈ। ਜਿਉਣਾ ਜਿਹਦੀ ਇਜਾਜ਼ਤ ਤੋਂ ਬਿਨਾਂ ਇੱਥੇ ਪੱਤਾ ਤੱਕ ਨਹੀਂ ਹਿਲ ਸਕਦਾ। ਅੱਜ ਕਮਿਸ਼ਨਰ ਨੂੰ ਜੁਗਨੀ ਦੀ ਖਬਰ ਦੇ ਕੇ ਜਿਉਣੇ ਦੇ ਸਾਥੀ ਨੇ ਗੱਦਾਰੀ ਕੀਤੀ ਹੈ ਤੇ ਜਿਉਣੇ ਲਈ ਗੱਦਾਰੀ ਦੀ ਸਿਰਫ ਇੱਕੋ ਹੀ ਸਜ਼ਾ ਹੈ ਤੇ ਉਹ ਹੈ ਮੌਤ। ਬੜੇ ਬੇਹਿਸਾਬ ਰਹੇ ਹਾਂ ਦੁਨੀਆਦਾਰੀ 'ਚ, ਯਾਰੀ 'ਚ ਫੱਟ ਨਹੀਂ ਗਣੇ ਤੇ ਦੁਸ਼ਮਣੀ ਦੇ ਵਿੱਚ ਪਿੱਤਲ ਨਹੀਂ ਗਣਿਆ। ਜਿਉਣਾ ਇੰਸਪੈਕਟਰਾ, ਜੇ ਤੂੰ ਗੋਲੀ ਮਾਰਨੀ ਹੁੰਦੀ ਤਾਂ ਕਦੋਂ ਦੀ ਗੋਲੀ ਮਾਰ ਦਿੰਦਾ ਤੇ ਇੱਥੇ ਖੜਾ ਧਮਕੀਆਂ ਨਾ ਦਿੰਦਾ। ਤੇ ਜੇ ਤੂੰ ਫਿਰ ਵੀ ਗੋਲੀ ਮਾਰਨੀ ਚਾਹੁੰਦਾ ਤਾਂ ਚਲਾ ਗੋਲੀ। ਬੱਲੇ ਓਏ ਪਾਲਿਆ, ਮੰਨ ਗਿਆ ਤੈਨੂੰ। ਫੋਟੋ 'ਚ ਮੁੰਡਾ ਜਵੇਂ ਜਿਉਣਾ ਮੋੜ ਲੱਗ ਰਿਹਾ। ਬਸ ਹੁਣ ਸਾਡੀ ਭੈਣ ਜੁਗਨੀ ਇਸ ਰਿਸ਼ਤੇ ਲਈ ਹਾਂ ਕਰ ਦੇ। ਠੀਕ ਹੈ, ਫਿਰ ਤੁਸੀਂ ਕੁੜੀ ਨੂੰ ਬੁਲਾ ਕੇ ਪੁੱਛ ਲਓ, ਜੇ ਉਹਨੂੰ ਮੁੰਡਾ ਪਸੰਦ ਹੈ ਫਿਰ ਮੈਂ ਪਿੰਨੀ ਖਾ ਲੂੰਗਾ। ਜੁਗਨੀ
ਕਿਹੜੀ ਖੁਸ਼ੀ ਚ ਪਿੰਨੀਆਂ ਖਾਧੀਆਂ ਜਾ ਰਹੀਆਂ ਨੇ? ਤੇ ਇਹ ਕੌਣ ਆ? ਮੈਂ ਪਾਲਾ ਹਾਂ ਜੀ, ਰਿਸ਼ਤੇ ਕਰਵਾਉਣਾ ਹੈ। ਜੁਗਨੀ, ਇਹ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ। ਨਾ ਵੀਰ ਜੀ, ਮੈਂ ਤੁਹਾਨੂੰ ਕਿੰਨੀ ਵਾਰ ਆਖਿਆ ਹੈ ਕਿ ਮੈਂ ਹਲੇ ਵਿਆਹ ਵੂ ਨਹੀਂ ਕਰਾਣਾ। ਚੱਲ ਓਏ ਤੁਰਦਾ ਬਣ ਇਥੋਂ। ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਆਪਣੀ ਭੈਣ ਨਾਲ ਵਿਆਹ ਨੂੰ ਲੈ ਕੇ ਜ਼ਬਰਦਸਤੀ ਨਹੀਂ ਕਰ ਸਕਦੇ। ਕਿਉਂ ਭੈਣੇ, ਮੈਂ ਠੀਕ ਆਖਿਆ ਨਾ? ਉਹ ਚੱਲ ਜਾ ਹੁਣ। ਚੱਲਦਾ ਮੈਂ ਫਿਰ। ਵੈਸੇ ਵੀਰ ਜੀ, ਮੁੰਡਾ ਇੰਨਾ ਵੀ ਮਾੜਾ ਨਹੀਂ। ਜੁਗਨੀ, ਸੱਚੀ? ਇਹ ਮੁੰਡਾ ਤੈਨੂੰ ਪਸੰਦ ਹੈ? ਉਹ ਪਾਲਿਆ, ਕੁੜੀ ਮੰਨ ਗਈ ਓਏ, ਰਿਸ਼ਤਾ ਪੱਕਾ। ਮਿਲਾਦ। ਓਏ ਹੱਥ ਕੀ ਮਿਲਾਣਾ ਹੈ, ਪਿੰਨੀ ਖਾਓ। ਆ ਲਓ ਜੀ, ਤੁਸੀਂ ਵੀ ਖਾਓ। ਕੋਈ ਨਹੀਂ, मैं खा लेना है। मैं दिन नहीं जाके खुशखबरी फिर है। रुको। जुगनी जोने मोड़ दी फैन सी, इन्हें अपना विआह हुण तक इस करके नहीं सी कराया क्योंकि इस दा मनना सी कि जेकर वो विआह कराएगी तो जोने मोड़ जाए दिसण वाले मुंडे नाल ही कराएगी। एक गल मेरी कान खोल के सुन ले। पहली वार जुगनी ने किसी मुंडे नूं विआह वास्ते हाँ कीती आ। हुण याद रखी किते मुंडा मुक्कर ना जावे। मुक्कर के मुंडे ने अपनी जान देनी है जी। बस तुसी ब्याह दा जोड़ा तैयार रखो अपना। ठीक है। हाँ जी आई। बेटा सत श्री अकाल। सत श्री अकाल अंकल जी, तुसी इत्थे? हाँ जी, वो थोड़े बापू जी घरे ने। मैं उन्हां नाल जरूरी गल करनी सी दानी दे विआह बारे। हाँ जी, तुसी अंदर आओ। धन्यवाद जी। पापा जी। सत श्री अकाल जी। सत श्री अकाल जी। सत श्री अकाल। आज गरीबां दे घर दा राह किद्दां भुल गए? नहीं जी, बैठो बैठो। और सुनाओ, सब ठीक ठाक? ठीक है जी, तुम सुनाओ। वाह जी वाह। आजा पुत्र। और सुनाओ हाकिम जी, की हुक्म है? मैं हुक्म किमें कर सकता जी? मेरी तो बेनती है जी, जे थोड़े जे पैसे तुसी मैनू होर दे दिंदे तां मेहरबानी हो जाती। और पैसे? ये अचानक किद्दां लोड़ पै गई? और दरअसल
ਮੈਨੂੰ ਦਾਨੀ ਦਾ ਵਿਆਹ ਪਹਿਲਾਂ ਕਰਨਾ ਪੈ ਰਿਹਾ ਜੀ। ਦਾਨੀ ਦਾ? ਪਰ ਤੁਸੀਂ ਮੇਰੇ ਤੋਂ ਪਹਿਲਾਂ ਪੈਸੇ ਤਾਂ ਰਾਣੋ ਬੇਟੀ ਦੇ ਵਿਆਹ ਵਾਸਤੇ ਲੈ ਕੇ ਗਏ ਸੀ ਨਾ। ਇਹ ਫਿਰ ਵਿੱਚ ਅਚਾਨਕ ਦਾਨੀ ਦਾ ਵਿਆਹ ਕਿੱਦਾਂ? ਉਹ ਜੀ ਮੈਂ ਤੁਹਾਨੂੰ ਕਿਵੇਂ ਦੱਸਾਂ, ਹਾਲਾਤ ਹੀ ਕੁਛ ਇਹੋ ਜਿਹੇ ਪੈਦਾ ਹੋ ਗਏ। ਪਰ ਤੁਸੀਂ ਫਿਕਰ ਨਾ ਕਰੋ, ਮੈਂ ਦਾਨੀ ਦੇ ਵਿਆਹ ਤੋਂ ਬਾਅਦ ਤੁਹਾਡੀ ਪਾਈ ਮੋੜ ਦਿਆਂਗਾ ਜੀ। ਹਾਕਮ ਸਿਆਂ, ਮੈਂ ਤੇਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ। ਮੈਂ ਤੈਨੂੰ ਪੈਸੇ ਤਾਂ ਹੋਰ ਦੇ ਦੇਣਾ, ਪਰ ਮੇਰੇ ਪੈਸੇ ਤੇ ਉਹਨਾਂ ਦੀ ਮੋਹਲਤ ਦੋਵੇਂ ਯਾਦ ਰੱਖੀ। ਵੇਖੀ ਕਿਤੇ ਮੁੱਕਰ ਨਾ ਜਾਈ। ਮੇਰੀ ਕੀ ਔਕਾਤ ਹੈ ਜੀ ਮੈਂ ਮੁੱਕਰ ਜਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਹੁਣ ਜਾਓ ਤੇ ਜਾ ਕੇ ਆਪਣੇ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਕਰੋ, ਖੁਸ਼ੀ ਖੁਸ਼ੀ। ਲੋਕਾਂ ਦੇ ਵਿਆਹ ਕਰਾਉਂਦੇ ਆਪਣਾ ਵਿਆਹ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਐਮ ਨਹੀਂ ਢੇਰੀ ਢਾ ਕੇ ਬੈਠੀ ਦਾ ਹੁੰਦਾ। ਬੈਠੀ ਹੋਣੀ ਆ ਕੋਈ ਚੂੜੇ ਵਾਲੀ ਉਡੀਕਦੀ ਹੋਣੀ ਐ। ਬੋਡੀ ਤਾਂ ਹਾਲੇ ਵੀ ਕਾਇਮ ਹੈ ਮੇਰੀ। ਮਾਮਿਆ ਅੱਜ ਨਹੀਂ ਤੈਨੂੰ ਛੱਡਦਾ ਮੈਂ। ਇਹਨੂੰ ਕੀ ਹੋ ਗਿਆ? ਇਹ ਤਾਂ ਦਾਤੀ ਚੱਕੀ ਆ ਰਿਹਾ ਅੱਜ। ਲਾਲਾ ਤੇਲ ਲਾਲਾ। ਕੀ ਹੋਇਆ? ਕੀ ਹੈ? ਦੱਸਾਂ ਕੀ ਹੋਇਆ? ਦੇਖ ਮੈਨੂੰ ਮਾਲਿਸ਼ ਕਰ ਲੈਂਦਾ, ਆਪਾਂ ਆਰਾਮ ਨਾਲ ਬਹਿ ਕੇ ਗੱਲ ਕਰਾਂਗੇ। ਠੀਕ ਹੈ। ਚੰਗੀ ਮਾਰਸ ਕਰਾਂਗਾ ਤੇਰੀ ਮੈਂ। ਜਿਹੜੇ ਤੂੰ ਵਿਆਹ ਕਰਾਉਣਾ ਨਾ ਸਕੀਮਾਂ ਪਾਪਾ, ਅੱਜ ਹੀ ਦਿਨ ਮੈਂ ਛੱਡਦਾ। ਭੱਜ ਜਾ ਕਿੰਨਾ ਭੱਜਦਾ, ਭੱਜ ਕੇ ਕੋਈ ਬਚਾਓ। ਮੇਰੇ ਨਾਲ ਐਡਾ ਵੱਡਾ ਧੋਖਾ ਮਾਮਿਆ, ਅੱਜ ਹੀ ਦਿਨ ਮੈਂ ਛੱਡਦਾ। ਓ ਦਾਨੀ, ਓਏ ਇੱਕ ਮਿੰਟ ਗੱਲ ਸੁਣ ਮੇਰੀ। ਇਹ ਦਾਨੀ, ਓ ਦਾਨੀ ਗੱਲ ਸੁਣ। ਤੇਰੀ ਮੈਂ ਗਰਦਨ ਲਾ ਕੇ ਹਟੂ ਅੱਜ। ਤੂੰ ਕਰ ਇੱਥੇ। ਓਏ ਅੱਜ ਤੇਰਾ ਵੱਡੂ ਢਿੱਡ ਮੈਂ ਤੇਰਾ। ਕੀ ਹੋਇਆ ਮਾਮਾ ਵੀਰੇ ਕੀ ਹੋ ਗਿਆ? ਕੀ ਕਰ ਰਿਹਾ? ਓਹੋ ਵੀਰੇ ਦੱਸ ਤਾਂ ਸਹੀ ਗੱਲ ਕੀ ਹੋਈ ਆ? ਉਹ ਦੇਖ ਬੇਬੇ। ਦੇਖ ਦਾਨੀ, ਇੱਕ ਮਿੰਟ ਆ ਥੱਲੇ। ਮਾਮਾ ਤੇਰਾ ਅੱਜ ਨਹੀਂ ਬਚਦਾ ਮਾਮਾ ਮੇਰੇ ਤੋਂ। ਆ ਜਾ ਹੁਣ ਤੂੰ ਗਿਆ। ਮਾਮਾ ਤੇਰਾ ਛੱਡ ਦੇ ਇਹਨੂੰ, ਛੱਡ ਦੇ। ਕੀ ਹੋ ਗਿਆ? ਗੱਲ ਕੀ ਹੈ? ਓ ਦਾਨੀ ਪਾਪੂਸ ਤੂੰ ਇਹ ਪਿੱਛ ਨਾ ਹੋ, ਅੱਜ ਨੂੰ ਮੈਂ ਜਾਨੋਂ ਮਾਰ ਦੇਣਾ। ਉਹ ਕੀ ਹੋਇਆ? ਕੀ ਹੈ? ਇਹਨੇ ਬਿਨਾਂ ਪੁੱਛੇ ਮੇਰਾ ਵਿਆਹ ਕਿਤੇ ਹੋਰ ਪੱਕਾ ਕਰਤਾ। ਇੱਕ ਮਿੰਟ, ਉਹ ਤੂੰ ਆਪ ਪਹਿਲਾਂ ਸਿੱਟ। ਇਹਨੇ ਜੋ ਕੁਝ ਕੀਤਾ ਹੈ ਰਾਣੂ ਦੀ ਖੁਸ਼ੀ ਕਰਕੇ ਕੀਤਾ ਹੈ। ਮਤਲਬ ਸਾਫ਼ ਹੈ। ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ, ਰਾਣੋ ਦੇ ਵਿਆਹ ਤੋਂ ਪਹਿਲਾਂ ਅਸੀਂ ਤੇਰਾ ਵਿਆਹ ਕਰ ਦਾਂਗੇ। ਤੇਰੇ ਵਿਆਹ 'ਚ ਜਿਹੜਾ ਦਾਜ ਆਊਗਾ ਉਹ ਆਪਾਂ ਰਾਣੋ ਦੇ ਵਿਆਹ 'ਚ ਦੇ ਦਾਂਗੇ। ਹੁਣ ਤੂੰ ਦੱਸ ਦੇ ਕੀ ਕਰਨਾ। ਸੋਚ ਸਮਝ ਕੇ ਜਵਾਬ ਦੇ। ਜੇ ਤੈਨੂੰ ਇਤਰਾਜ਼ ਹੈ ਤਾਂ ਆਪਾਂ ਤੇਰਾ ਰਿਸ਼ਤਾ ਵਾਪਸ ਕਰ ਦਿੰਦੇ ਹਾਂ। ਤੇਰੀ ਭੈਣ ਰਾਣੋ ਦੀ ਜ਼ਿੰਦਗੀ ਦਾ ਸਵਾਲ ਹੈ ਬਸ। ਜੀ ਗੱਲ ਮੇਰੀ ਭੈਣ ਰਾਣੋ ਦੇ ਵਿਆਹ ਦੀ ਹੈ ਬਾਪੂ ਜੀ, ਤਾਂ ਮੈਂ ਪਹਿਲਾਂ ਹੀ ਆਖ ਦਿੱਤਾ ਸੀ। ਮੈਨੂੰ ਕੋਈ ਇਤਰਾਜ਼ ਨਹੀਂ। ਸਾਰਾ ਕੁਝ ਸਾਡੇ ਮੁਤਾਬਿਕ ਹੀ ਚੱਲ ਰਿਹਾ ਸੀ, ਪਰ ਰਾਣੋ ਦੇ ਸਹੁਰਿਆਂ ਨੂੰ ਕੁਝ ਹੋਰ ਹੀ ਲੱਗਿਆ ਤੇ ਉਸ ਤੋਂ ਬਾਅਦ ਦਾਨੀ ਜਾ ਇਹਨਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰ ਪੁੱਤ। ਹਾਂਜੀ ਬਾਪੂ ਜੀ। ਠਹਿਰਾ, ਅਸੀਂ ਇੱਥੇ ਚਾਹ ਪਾਣੀ ਪੀਣ ਨਹੀਂ ਆਏ, ਗੱਲਬਾਤ ਕਰਨ ਆਇਆ ਤੇ ਉਹ ਵੀ ਸਿੱਧੀ। ਚੰਗਾ ਜੀ, ਜ਼ਰੂਰ। ਕਿਹੜੀ ਗੱਲ ਹੈ?
ਪਹਿਲਾਂ ਬੈਠੋ ਤਾਂ ਸਹੀ, ਫਿਰ ਗੱਲਬਾਤ ਵੀ ਕਰਦੇ ਹਾਂ। ਬੈਠੋ ਤੇ ਸਹੀ। ਗੱਲ ਸੁਣਾ, ਜਦੋਂ ਸਾਡੇ ਮੁੰਡੇ ਦਾ ਵਿਆਹ ਰਾਣੋ ਨਾਲ ਪਹਿਲਾਂ ਤੈਅ ਹੋਇਆ ਸੀ, ਫਿਰ ਇੰਨੀ ਕੀ ਆਫਤ ਆ ਗਈ ਕਿ ਤੁਸੀਂ ਦਾਨੀ ਦਾ ਵਿਆਹ ਪਹਿਲਾਂ ਰੱਖਤਾ ਹੈ? ਮੈਂ ਤੁਹਾਡੀ ਗੱਲ ਸਮਝਿਆ ਨਹੀਂ। ਸਮਝਿਆ ਨਹੀਂ ਹੈ? ਦਾਨੀ ਦੇ ਵਿਆਹ ਨਾਲ ਤੁਹਾਡਾ ਕੀ ਤਾਲੁਕ ਹੈ? ਅਸੀਂ ਦਾਨੀ ਦਾ ਵਿਆਹ ਕਦੋਂ ਵੀ ਰੱਖੀਏ। ਰਾਣੋ ਦਾ ਵਿਆਹ ਤੇ ਤੈਅ ਕੀਤੀ ਤਰੀਕ ਦਾ ਹੀ ਹੈ ਨਾ ਜੀ। ਤੁਸੀਂ ਸਾਨੂੰ ਬੇਵਕੂਫ ਸਮਝ ਰੱਖਿਆ? ਹਾਂ, ਸਾਰਾ ਪਿੰਡ ਜਾਣਦਾ ਕਿ ਦਾਨੀ ਸਾਰਾ ਦੱਬਿਆ ਖਜ਼ਾਨਾ ਕੱਲਾ ਦੱਬਣ ਨੂੰ ਫਿਰਦਾ। ਇਸੇ ਲਈ ਇਹਨੇ ਆਪਦਾ ਵਿਆਹ ਪਹਿਲਾਂ ਰੱਖ ਲਿਆ। ਵਾਹ ਦਾਨੀ ਵਾਹ। ਉਸ ਦਿਨ ਤਾਂ ਤੂੰ ਸਾਡੇ ਘਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਇਆ ਨਾ। ਅੱਜ ਨਹੀਂ ਤੈਨੂੰ ਆਪਦੀ ਭੈਣ ਦਾ ਚੇਤਾ ਆਇਆ? ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਜੀ। ਕੋਈ ਗਲਤਫਹਿਮੀ ਨਹੀਂ ਹੋਈ। ਗੱਲ ਸੁਣ ਲਾ ਹਾਕਮਾ, ਤੂੰ ਚਾਹੁੰਦਾ ਨਾ ਕਿ ਤੇਰੀ ਕੁੜੀ ਵਿਆਹ ਕੇ ਸਾਡੇ ਘਰ ਦੀ ਦਹਲੀਜ਼ 'ਚ ਕਦਮ ਰੱਖੇ, ਤੇ ਦਾਨੀ ਤੋਂ ਪਹਿਲਾਂ ਰਾਣੋ ਦਾ ਵਿਆਹ ਕਰਨਾ ਪਏਗਾ। ਨਹੀਂ ਤਾਂ ਫਿਰ ਸਾਡੇ ਵੱਲੋਂ ਇਸ ਰਿਸ਼ਤੇ ਨੂੰ ਨਾ ਹੀ। ਚਲੋ ਮੇਰੀ ਗੱਲ ਤਾਂ ਸੁਣੋ। ਓ ਇੱਕ ਮਿੰਟ, ਮੇਰੀ ਗੱਲ ਤਾਂ ਸੁਣੋ। ਅਬ ਮੇਰੀ ਗੱਲ। ਪਾਪੂ, ਅਸੀਂ ਹੁਣ ਪੂਰੀ ਤਰ੍ਹਾਂ ਨਾਲ ਫਸ ਚੁੱਕੇ ਸੀ। ਅਸੀਂ ਦਾਨੀ ਦਾ ਵਿਆਹ ਰਾਣੋ ਦੇ ਵਿਆਹ ਤੋਂ ਪਹਿਲਾਂ ਇਸ ਕਰਕੇ ਕਰ ਰਹੇ ਸੀ ਤਾਂ ਕਿ ਦਾਨੀ ਦੇ ਵਿਆਹ 'ਚ ਜੋ ਦਾਜ ਆਏਗਾ ਉਹ ਦਾਜ ਅਸੀਂ ਰਾਣੋ ਦੇ ਵਿਆਹ 'ਚ ਦੇ ਦੇਵਾਂਗੇ। ਪਰ ਰਾਣੋ ਦੇ ਸਹੁਰਿਆਂ ਵੱਲੋਂ ਅਚਾਨਕ ਰਾਣੋ ਦਾ ਵਿਆਹ ਪਹਿਲਾਂ ਕਰਨ ਦੀ ਮੰਗ ਨੇ ਸਾਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਸੀ। ਹਾਲੇ ਅਸੀਂ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਨਿਕਲਣ ਬਾਰੇ ਸੋਚ ਹੀ ਰਹੇ ਸੀ ਕਿ ਅਚਾਨਕ ਇੱਕ ਹੋਰ ਪਰੇਸ਼ਾਨੀ ਨੇ ਸਾਡੇ ਘਰ ਦੇ ਬਾਹਰ ਆ ਕੇ ਦਸਤਕ ਦੇ ਦਿੱਤੀ। ਚੰਗਾ ਪੁੱਤ, ਮੈਂ ਚੱਲਦਾ ਹੁਣ। ਆਪਣੇ ਬਾਪੂ ਦਾ ਖਿਆਲ ਰੱਖੀ, ਕਿਸੇ ਕਿਸਮ ਦਾ ਬੋਝ ਨਾ ਪਵੇ ਉਹਦੇ ਦਿਮਾਗ 'ਚ। ਠੀਕ ਹੈ ਜੀ, ਧੰਨਵਾਦ। ਚੰਗਾ। ਹਾਕਮ ਸਿਆਂ, ਉਹ ਹਾਕਮ ਸਿਆਂ। ਸਤਿ ਸ਼੍ਰੀ ਅਕਾਲ ਜੀ। ਜਿਉਂਦਾ ਰਹਿ ਪੁੱਤਰਾ। ਉਹ ਬਾਪੂ ਜੀ ਦੀ ਤਬੀਅਤ ਕੁਝ ਠੀਕ ਨਹੀਂ ਜੀ, ਉਹ ਅੰਦਰ ਆਰਾਮ ਕਰ ਰਹੇ ਨੇ। ਤੁਸੀਂ ਮੈਨੂੰ ਦੱਸੋ ਕੀ ਕੰਮ ਆ? ਕਾਕਾ, ਕੀ ਇਹ ਗੱਲ ਸੱਚ ਹੈ ਕਿ ਹੁਣ ਰਾਣੋ ਦਾ ਵਿਆਹ ਤੇਰੇ ਵਿਆਹ ਤੋਂ ਪਹਿਲਾਂ ਹੋ ਰਿਹਾ ਹੈ? ਹਾਂਜੀ, ਦਰਅਸਲ ਉਹ ਰਾਣੋ ਦੇ ਸਹੁਰੇ ਨਹੀਂ ਚਾਹੁੰਦੇ ਕਿ ਮੇਰਾ ਵਿਆਹ ਉਹਦੇ ਵਿਆਹ ਤੋਂ ਪਹਿਲਾਂ ਹੋਵੇ। ਤੇ ਨਾਲੇ ਕਾਕਾ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਘਰ ਸ਼ਗਨਾਂ ਵਾਲੇ ਦਿਨ ਮੈਂ ਕੋਈ ਅਪਸ਼ਗੁਨੀ ਗੱਲ ਕਰਾਂ। ਮੈਂ ਆਪਣੀ ਧੀ ਰੂਪ ਦਾ ਵਿਆਹ ਪੱਕਾ ਕਰ ਦਿੱਤਾ। ਰੂਪ? ਤੇ ਹੁਣ ਮੈਨੂੰ ਪੈਸਿਆਂ ਦੀ ਲੋੜ ਹੈ। ਮੈਨੂੰ ਮੇਰੇ ਪੈਸੇ ਦਿਓ ਤੇ ਮੈਂ ਜਾਵਾਂ। ਮਤਲਬ ਦਾਨੀ ਪੁੱਤਰ, ਤੇਰੇ ਪਿਓ ਨੇ ਮੈਥੋਂ ਇਹ ਕਹਿ ਕੇ ਪੈਸੇ ਲਏ ਸੀ ਕਿ ਮੇਰੇ ਪੈਸੇ ਤੇਰੇ ਵਿਆਹ ਤੋਂ ਬਾਅਦ ਮੋੜ ਦੇਗਾ। ਹੁਣ ਜਦੋਂ ਤੇਰਾ ਵਿਆਹ ਹੀ ਨਹੀਂ ਹੋ ਰਿਹਾ ਤਾਂ ਮੈਨੂੰ ਮੇਰੇ ਪੈਸੇ ਮੋੜ ਦਿਓ, ਪੂਰਾ 5000 ਰੁਪਇਆ। ਤੇ ਮੈਨੂੰ ਚਾਹੀਦੇ ਵੀ ਹੈ ਹੁਣੇ ਹੁਣੇ ਹੁਣੇ। ਮੇਰੇ ਪੈਸੇ ਮੈਨੂੰ ਦਿਓ ਤੇ ਮੈਂ ਜਾਵਾਂ। ਤੁਸੀਂ ਤਾਂ ਸਾਡੇ ਹਾਲਾਤ ਜਾਣਦੇ ਹੋ ਜੀ, ਨਾਲੇ ਇੰਨੀ ਛੇਤੀ ਅਸੀਂ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਾਂਗੇ? ਕਾਕਾ ਜੀ, ਇਹ ਤਾਂ ਪੈਸੇ ਲੈਣ ਤੋਂ ਪਹਿਲਾਂ ਸੋਚਣਾ ਸੀ ਨਾ। ਹੁਣ ਜਦ ਪੈਸੇ ਮੋੜਨ ਦਾ ਵਕਤ ਆਇਆ ਤਾਂ ਉਹ ਨਾਟਕ ਕਰਕੇ ਬਿਮਾਰੀ ਦਾ ਅੰਦਰ ਲੰਬਾ ਪਿਆ। ਪਰ ਮੈਂ ਗੱਲ ਤੇਰੇ ਨਾਲ ਕਿਉਂ ਕਰ ਰਿਹਾ? ਮੈਂ ਗੱਲ ਕਰੂੰਗਾ ਹਾਕਮ ਸਿੰਘ ਨਾਲ। ਹਾਕਮ ਸਿਆਂ, ਹਾਕਮ ਸਿਆਂ। ਅੰਕਲ ਜੀ, ਅੰਕਲ ਜੀ, ਅੰਕਲ ਜੀ, ਆਓ। ਤੁਸੀਂ ਤਾਂ ਨਾ ਬੜਾ ਹੀ ਗੁੱਸਾ ਕਰਦੇ ਹੋ। ਪੈਸੇ ਚਾਹੀਦੇ ਨੇ। ਆ ਫੜ। ਨਾਲੇ ਗੱਲ ਸੁਣ, ਅੱਜ ਤੋਂ ਬਾਅਦ ਮੇਰੇ ਦੋਸਤ ਵੱਲ ਝਾਕ ਵੀ ਨਾ ਜਾਈਂ। ਕਾਕਾ ਜੀ, ਇਹਦੇ 'ਚ ਗੁੱਸਾ ਹੋਣ ਵਾਲੀ ਕਿਹੜੀ ਗੱਲ ਹੈ? ਵੇਖ, ਵਿਹਾਰ ਆਪਣੀ ਜਗ੍ਹਾ, ਦੋਸਤੀ ਆਪਣੀ ਜਗ੍ਹਾ। ਵਿਹਾਰ ਵਾਲਾ ਕੰਮ ਤਾਂ ਤੁਸੀਂ ਦਿੱਤਾ ਕਰ। ਬਾਕੀ ਰਹੀ ਗੱਲ ਦੋਸਤੀ ਦੀ, ਤੁਸੀਂ ਮੇਰੀ ਧੀ ਦੇ ਵਿਆਹ ਤੇ ਜ਼ਰੂਰ ਆਇਓ। ਹਾਂ, ਗੱਲ ਸੁਣ, ਹਾਕਮ ਸਿੰਘ ਨੂੰ ਔਖਾ ਸੌਖਾ ਹੋ ਕੇ ਨਾਲ ਲੈ ਹੀ ਆਈ, ਪਰ ਆਇਓ ਜ਼ਰੂਰ। ਜ਼ਰੂਰ ਆਣਾ, ਜ਼ਰੂਰ ਆਇਓ। ਆਵਾਂਗੇ ਜੀ, ਆਵਾਂਗੇ। ਲੈ ਹੈ ਕਮਲਾ, ਦੱਸ, ਉਹ ਸਾਡੇ ਦਾਨੀ ਤੋਂ ਬਗੈਰ ਤੁਹਾਡੀ ਰੂਪ ਦਾ ਵਿਆਹ ਕਿਵੇਂ ਹੋ ਸਕਦਾ? ਕਿਉਂ, ਕਿਵੇਂ ਆ? ਕਿਵੇਂ ਮੂੰਹ ਜਿਹਾ ਲਮਕਾਇਆ? ਇੱਕ ਗੱਲ ਦੱਸ, ਪੈਸੇ ਕਿੱਥੋਂ ਆਏ? ਉਹ ਤੈਨੂੰ ਕਿਹਾ ਸੀ ਨਾ, 2-4 ਕਿੱਲੇ ਹੈਗੇ ਸੀ ਆਪਣੇ ਕੋਲ, ਵੇਚ ਤੇ। ਤੂੰ ਉਹ ਛੱਡ, ਆ ਫੜ। ਹੁਣ ਇਹ ਕਿਸ ਲਈ?
ਓਏ ਕਮਲਿਆ, ਹੁਣ ਸਾਡੀ ਭਾਬੀ ਦੇ ਵਿਆਹ ਤੇ ਬਿਨਾਂ ਸ਼ਗਨ ਤੋਂ ਜਾਵੇਂਗਾ? ਨਾਲੇ ਦੇਖ ਵੀ ਹਾਕਮ ਸਿਆਂ, ਕੱਲ ਤੇਰੇ ਪੁੱਤਰ ਦਾਨੀ ਨੇ ਜਿਹੜੀ ਹਰਕਤ ਇੱਥੇ ਸਾਹੂਕਾਰ ਜੀ ਦੇ ਘਰ ਕੀਤੀ ਹੈ, ਉਹ ਬਹੁਤ ਗਲਤ ਕੀਤੀ ਹੈ। ਹੁਣ ਤੂੰ ਦੱਸ, ਉਸ ਦੀ ਸਫਾਈ ਵਿੱਚ ਕੀ ਕਹਿਣਾ ਚਾਹੁੰਦਾ ਹੈ? मैं जानदा सरपंच साहब कि दानी दी गलती माफी दे काबिल नहीं है। तुसी जो भी सजा मैनू सुनाओगे वो मेरे सिर मत्थे। मैं पंचां सरपंचां दी मौजूदगी दे विच सारे पिंड तो ते अपने दोस्त शाहूकार तो हाथ जोड़ के माफी मंगदा। मैनू माफ कर दे, माफ कर दियो। मैं क्या सरपंच साहब हाकम सिंह दे इदा हथ जोड़ के माफी मंगन नाल की मेरी धी दा विआह हो जू? सिर्फ इन्ना ही नहीं ते इस दे पुत्र दानी ने जिहड़ी कल मेरे घर आके गंदी हरकत की है, मैं सारी बरादरी विच अपना मुंह विखाओ जोगा नहीं रहा। जे सचमुच मैथों माफी मंगना चाहता है ना, तो सरपंच जी इनू कहो अपनी पग ला के मेरे पैरों विच रखे, ते उस तो बाद फिर मैं सोचांगा कि माफी देनी भी है कि नहीं। एक मिनट हाकम सिया, एक मिनट। देख साहूकारा, सारा पिंड जानदा है कि हाकम सिंह निहायत ही शरीफ आदमी है, फिर उसने सारे पिंड दे सामने तुहाडे कोलों माफी मंग ली है। हुण सारे पिंड दे सामने उदी पग लवाना नहीं, ये गलत है, गलत है। सरपंच जी ए भला कोई गल बनी? बस फैसला हो चुके है, ऐस गल ते इत्थे ही मिट्टी पा दियो, नहीं तो तुहाडे खिलाफ कोई फैसला लेना पवेगा। आज तो सारे पिंड दे सामने मेरा सिर नीवा कर दिता है। नहीं, 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 ओए, तेरे अर्गी गंदी औलाद रब किसे नू ना देवे, किसे नू ना देवे, किसे नू ना देवे, किसे नू ना देवे। ओए तू जमदा क्यों नहीं मर गया? जमदा क्यों नहीं मर गया? क्यों नहीं मर गया? क्यों नहीं मर गया? बापू जी हाथ जोड़ के बैठिए बापू जी, ना मारो वीरे नो, एदी च तो कोई कसूर नहीं हैगा, ए मर जा बापू जी। बेबे तू क्या ना बापू नु? सरदार जी पास ना मारो, रब दा वास्ता है, तेरा मत तन्नू मार दूंगा जद ना मर जा। छोड़ दियो, माफ कर दो। तू ही मर, तू ही मर, नहीं छोड़ दियो, तू ही मर। छोड़ दे बाटे की। ये सब मेरे करके हो रहा है, सिर्फ मेरे करके। सारे फसाद दी चाटा मैं हाँ, मैनू जीवन दा कोई हक नहीं, कोई हक नहीं। बस करो, बचा छोड़ दो, बचा हो जा, छोड़ दो बेचारा, बचा। भैन राणो, 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 दिए राणो। मेरी धी छेती बजा के मरना, छेती बजा लो। मेरी धी, मेरी धी, मेरी लाडा, राणा दिए।
ਮੈਨੂੰ ਮਾਫ ਕਰ। ਮੇਰੇ ਮਰਨ ਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੋ। ਮੈਨੂੰ ਮਾਫ ਕਰ ਦਿਓ। ਦੇਖ ਲੈ ਯਾਰ ਪੰਮਿਆ, ਤੇਰੇ ਇੱਕ ਝੂਠ ਨੇ ਸਾਰਿਆਂ ਦੀ ਜ਼ਿੰਦਗੀ ਬਰਬਾਦ ਕਰਤੀ। ਜੇ ਮੈਂ ਜ਼ਿੰਦਗੀ ਬਰਬਾਦ ਕਰਤੀ ਨਾ ਤੇ ਠੀਕ ਵੀ ਮੈਂ ਹੀ ਕਰੂੰਗਾ, ਮੈਂ ਹੀ ਕਰੂੰਗਾ। ਗਿੱਧਾ ਲਾ ਦੋ ਫੁੱਲ, ਪਾਣੀ ਪਾਣੀ ਥੋੜਾ ਜਿਹਾ, ਸੁੱਕ ਜਾਂਦੇ ਹੁੰਦੇ ਨੇ ਇਹ। ਜੁਗਨੀ ਡਾਕੂ ਇੱਥੇ? ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ। ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ। ਹੁਣ ਯਾਦ ਰੱਖੀ, ਕਿਤੇ ਮੁੰਡਾ ਮੁੱਕਰ ਨਾ ਜਾਵੇ। ਇਸ ਘਰ ਤੇ ਵੀ ਸਾੜ ਸਤੀ ਛਾਈ ਹੋਈ ਹੈ। ਇੱਕ ਮੁਸੀਬਤ ਜਾਂਦੀ ਹੈ, ਦੂਜੀ ਖੜੀ ਹੋ ਜਾਂਦੀ ਹੈ। ਹੁਣ ਮੈਂ ਕੀ ਕਰਾਂ? ਇੱਕ ਕੰਮ ਕਰ ਪਾਲਿਆ, ਤੂੰ ਲੁਕ ਜਾ, ਲੁਕ ਜਾ। ਬੇਟਾ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਕਹੋ, ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਮੈਨੂੰ ਮਾਫ ਕਰ ਦਿਓ। ਹਾਲਾਤ ਹੀ ਕੁਝ ਇਹੋ ਜਿਹੇ ਹੋ ਗਏ ਨੇ, ਦਾਨੀ ਦਾ ਵਿਆਹ ਸਾਨੂੰ ਅੱਗੇ ਕਰਨਾ ਪੈ ਰਿਹਾ। ਮੈਨੂੰ ਮਾਫ ਕਰ ਦਿੱਤੀ ਹੈ, ਮਾਫ ਕਰ ਦੇ। ਕੀ ਗੱਲ ਕਰ ਰਹੇ ਹੋ ਸਰਦਾਰ ਸਾਹਿਬ? ਅਸੀਂ ਤੁਹਾਡੇ ਨਾਲ ਇੱਥੇ ਕੋਈ ਗਿਲਾ ਸ਼ਿਕਵਾ ਕਰਨ ਵਾਸਤੇ ਨਹੀਂ ਆਏ। ਅਸੀਂ ਤਾਂ ਰਾਣੋ ਦਾ ਹਾਲ ਚਾਲ ਪੁੱਛਣ ਆਏ ਹਾਂ। ਜਿਹੋ ਜੀ ਮੇਰੇ ਵਾਸਤੇ ਜੁਗਨੀ, ਉਹੇ ਜੀ ਮੇਰੇ ਵਾਸਤੇ ਰਾਣੋ। ਤੁਹਾਨੂੰ ਹੱਥ ਜੋੜਨ ਦੀ ਕੋਈ ਲੋੜ ਨਹੀਂ। ਸਾਨੂੰ ਸਭ ਪਤਾ ਲੱਗ ਗਿਆ। ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣਾ ਪੂਰਾ ਧਿਆਨ ਰਾਣੋ ਦੇ ਵਿਆਹ ਤੇ ਦਿਵੋ। ਬਾਕੀ ਮੇਰੇ ਲੇਖਾਂ 'ਚ ਜੋ ਲਿਖਿਆ ਹੋਊਗਾ ਉਹ ਮੈਨੂੰ ਮਿਲ ਹੀ ਜਾਣਾ। ਜਿਉਂਦੀ ਰਹਤੀ ਹੈ। ਚੰਗਾ ਰਾਣੋ, ਮੈਂ ਚਲਦੀ ਹਾਂ। ਸਤਿ ਸ਼੍ਰੀ ਅਕਾਲ। ਇੰਜ ਅੱਖਾਂ ਚੁਰਾਨ ਨਾਲ ਸੱਚਾਈ ਬਦਲ ਨਹੀਂ ਜਾਊਤਾ ਨਹੀਂ। ਕਿਹੜੀ ਸੱਚਾਈ? ਮੈਨੂੰ ਪਤਾ ਚੱਲ ਗਿਆ ਹੈ ਕਿ ਤੂੰ ਜੋ ਕੁਝ ਵੀ ਕੀਤਾ ਆਪਣੀ ਭੈਣ ਰਾਣੋ ਦੀ ਖਾਤਰ ਕੀਤਾ।
ਇਸ 'ਚ ਤੇਰਾ ਕੋਈ ਕਸੂਰ ਨਹੀਂ ਸੀਗਾ ਤੇ ਮੈਂ ਇਹ ਵੀ ਜਾਣਦੀ ਹਾਂ ਕਿ ਤੂੰ ਮੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਹੈ। मैं किसी ने कोई प्यार व्यार नहीं करता। ਰੱਖ ਮੇਰੇ ਸਿਰ ਤੇ ਹੱਥ ਤੇ ਹੁਣ ਦੱਸ, ਤੂੰ ਮੈਨੂੰ ਪਿਆਰ ਨਹੀਂ ਕਰਦਾ? मैनू जान दे रूप, मैं जल्दी जा। ਤੂੰ ਆਪਣਾ ਵਿਆਹ ਜੁਗਣੀ ਦੇ ਨਾਲ ਸਿਰਫ ਇਸ ਕਰਕੇ ਕਰਾ ਰਿਹਾ ਸੀ ਕਿ ਰਾਣੋ ਦੇ ਵਿਆਹ 'ਚ ਕੋਈ ਅੜਚਨ ਨਾ ਆਵੇ। ਪਰ ਹੁਣ ਜਦ ਰਾਣੋ ਦਾ ਵਿਆਹ ਸੁਖ ਸ਼ਾਂਤੀ ਨਾਲ ਹੋ ਰਿਹਾ ਹੈ, ਫਿਰ ਤੇਰੀ ਇਹੋ ਜਿਹੀ ਕਿਹੜੀ ਮਜਬੂਰੀ ਹੈ ਜੁਗਨੀ ਦੇ ਨਾਲ ਵਿਆਹ ਕਰਾਉਣ ਦੀ? रूप ये जरूरी नहीं कि हर एक इंसान नूं उसकी मजबूरी दे नाल ही तुलिया जावे। सानू कदे कदे दूसरियां दे जज्बातां नूं भी समझना पैंदा। जिद्दां राणो मेरी भैण आ, ठीक उसे तरह जुगनी भी किसी दी भैण आ। अज जद मैं अपनी भैण दा विआह टुटदा होया नहीं देख सकता, तां तैनूं की लगदा जुगनी दे भरा अपनी भैण दा विआह टुटदा होया वेख सकणगे? दानी तू बस रूप, मैं मजबूर हाँ। तेरी मेरी जोड़ी इस जन्म च नहीं बन सकती। मैं दसां तैनू की दिल दी मजबूरी, तू अपनी लाठी आहा रुत कटे तेरी मेरी जोड़ी हाँ लगता इंज हुंदी मुलाकात रवे, तू बाहां विच मेरे ते मट्ठी मट्ठी बरसात पवे। तू बाहां विच बरसात पवे, हाँ हुंदी मुलाकात बरसात पवे। मैनू माफ कर दो बापू जी, मैं अपना कीता वादा पूरा ना कर सकिया। मैनू माफ कर दे भैणे। ला दिओ गल मेरी, कसम नाल सीज तक नहीं करता। तुसी ठीक कहंदे सी बापू जी, मेरे जही गंदी औलाद रब किसे नूं ना दवे।
ओए, सारा कुछ करके कहना मैं कुछ नहीं कीता हैं? आ देख, आ राणो दे दाज दा सामान तो तू लेके आया। ओए हुण अपनी राणो दा विआह गज बज के होवेगा। ओ गज बज के होएगा पुत्रा। आ सुना पिंड वालिओ, दानी वर्गी औलाद रब घर कर देवे। दानी वर्गी औलाद रब घर कर देवे पिंड वालिओ। और दानी वर्गी औलाद रब घर कर देवे, मैं कहना घर कर देवे। अबरा दानी उस दिन हैरान सी। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਚਾਨਕ ਰਾਣੋ ਦੇ ਵਿਆਹ ਦਾ ਦਾਜ ਕਿੱਥੋਂ ਆਇਆ। ਉਹ ਸ਼ਾਇਦ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਪਰ ਮੈਨੂੰ ਪਹਿਲੀ ਵਾਰ ਇੰਨਾ ਖੁਸ਼ ਦੇਖ ਕੇ ਉਹ ਚੁੱਪ ਹੋ ਗਿਆ। ਇੱਕ ਤਾਂ ਇਹਨਾਂ ਨੇ ਲਹੂ ਪੀਤਾ ਪਿਆ। ਉਹ ਆਪ ਨਹੀਂ ਸੀ ਖੋ ਸਕਦੇ ਬੂਹਾ, ਤੁਹਾਡੇ ਕਰਕੇ ਕਹਾਣੀ ਵਿਚਾਲੇ ਛੱਡ ਕੇ ਨਹੀਂ ਪਈ ਐ। ਗੱਲਾਂ ਕਰਦੇ ਨੇ, ਪਤਾ ਨਹੀਂ ਕੌਣ ਆ ਗਿਆ, ਕਿੰਨੇ ਲਹੂ ਪੀਤਾ। ਔਰ ਨਜ਼ਰ ਤਾਂ ਕੋਈ ਆ ਨਹੀਂ ਰਿਹਾ। ਓਏ ਤੂੰ ਕੀ ਗੱਲ ਮਾਮੂ, ਵਿਆਹ ਕਰਾ ਰਿਹਾ? ਆਪਣੇ ਸਰਬਾਲੇ ਨੂੰ ਭੁੱਲ ਹੀ ਗਿਆ? ਓਏ ਮੇਰੇ ਸਲਮਾਨ ਖਾਨ, ਤੈਨੂੰ ਮੈਂ ਭਲਾ ਭੁੱਲ ਸਕਦਾ? ਤੇ ਸਾਨੂੰ? ਓਏ ਭੁੱਖੇ ਨੰਗਿਓ, ਤੁਸੀਂ ਫੇਰ ਆ ਗਏ ਹੋ? ਓ ਬੇਬੇ, ਬਾਹਰ ਰਿਸ਼ਤੇਦਾਰ ਆਏ ਤੇਰੇ। ਕੈਨੇਡਾ ਤੋਂ ਸੱਚੇ ਤਾਂ ਨਹੀਂ ਡਿਪੋਰਟ ਹੋ ਗਏ ਕਿਤੇ? ਰੋਟੀ ਪਾਓ ਇਹਨਾਂ ਨੂੰ। ਓਏ ਰੋਟੀ ਪਾਣ ਨੂੰ ਅਸੀਂ ਕੋਈ ਕੁੱਤੇ ਆ? ਦੇਖ ਘਰੇ ਕੌਣ ਆਇਆ? ਨੀ ਮੈਂ ਮਰ ਜਾ, ਮੇਰਾ ਪੁੱਤ ਆਇਆ। ਆ ਜਾ ਪੁੱਤ ਮੇਰੀ ਗੋਦ 'ਚ। ਹਾਂ, ਇਹਨਾਂ ਨੂੰ ਵੀ ਲੈ ਲਓ ਗੋਦ 'ਚ। ਫੇਰ ਆ ਗਿਆ ਮੂੰਹ ਚੱਕ ਕੇ। ਨਾ ਮੈਨੂੰ ਤੁਸੀਂ ਪਹਿਲਾਂ ਐ ਦੱਸੋ, ਕਿਹੜੇ ਘਰ 'ਚ ਭਾਈ ਭੈਣ ਦੀ ਲੜਾਈ ਨਹੀਂ ਹੁੰਦੀ? ਅੱਛਾ, ਤੁਸੀਂ ਮਜਨੂ ਦਾ ਵਿਆਹ ਵੀ ਧਰਤਾ ਤੇ ਮੈਨੂੰ ਦੱਸਿਆ ਤੱਕ ਨਹੀਂ। ਉਹ ਮੈਂ ਜਾਣਦਾ ਨਹੀਂ ਤੁਹਾਨੂੰ। ਕੈਨੇਡਾ ਵਾਲੀ ਕੁੜੀ ਦਾ ਨਾਮ ਸੁਣ ਕੇ ਆਪਣੀ ਮਿਲਨੀਆਂ ਨੂੰ ਆਏ ਹੋ। ਉਹ ਬਸ ਵੀ ਘਰ ਐਂ ਬੋਲੀ ਤਾਂ ਹੁੰਦਾ ਘਰ ਆਇਆ ਨੂੰ। ਚੱਲ ਦਫਾ ਹੋ। ਹਾਂ, ਤੇ ਮੈਨੂੰ ਕੋਈ ਸ਼ੌਕ ਮੇਰੇ ਧੜਕ ਖੜੇ ਹੋਣ ਦਾ। ਤੁਸੀਂ ਪਾਓ ਜੱਫੀਆਂ। ਮੰਮੀ ਕੋਈ ਨਾ ਪੁੱਤ, ਹਾਂ ਸਦਕੇ ਜਾ, ਰੋਈ ਜਾ। ਚੈਂਪੀਅਨ ਪੁੱਤਰ, ਦੇਖਿਆ ਸਾਡੀ ਵੀ ਤਾਂ ਕੋਈ ਇੱਜ਼ਤ ਹੈ। ਚੁਪਾਏ ਦੇਖ ਲਓ ਕਿੰਨਾ ਚਾਅ ਚੜਿਆ ਇਹਨਾਂ ਨੂੰ ਮੇਰੇ ਵਿਆਹ ਦਾ। ਪਰ ਇਹਨਾਂ ਕਮਲਿਆਂ ਨੂੰ ਕੀ ਪਤਾ, ਮੈਂ ਤਾਂ ਪਰੀ ਨੂੰ ਪਹਿਲਾਂ ਹੀ ਵਿਆਹ ਦਾ ਜਵਾਬ ਦੇ ਆਇਆ। ਮਾਈ ਲਵ ਸਟੋਰੀ ਦੀ ਐਂਡ, ਫਿਨਿਸ਼, ਫਿਨੀਟੋ। ਤਦਾ ਹੀ ਮੇਰੀ ਛੱਡੋ ਤੇ ਤੁਸੀਂ ਦਾਨੀ ਦੀ ਲਵ ਸਟੋਰੀ ਕੰਟੀਨਿਊ ਰੱਖੋ। ਉਸ ਦਿਨ ਰਾਣੋ ਦੇ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸੀ। ਰਾਣੋ ਦੀ ਬਰਾਤ ਵੀ ਵੇਲੇ ਸਿਰ ਆ ਚੁੱਕੀ ਸੀ। ਰਾਣੋ ਦੁਲਹਨ ਬਣੀ। ਸਟੇਜ ਵੱਲ ਵਧ ਰਹੀ ਸੀ। कि अचानक रुको! कुड़ी लंगड़ा के क्यों तुर रही है? ਇਹੋ ਜੀ ਕੋਈ ਗੱਲ ਨਹੀਂ ਜੀ। ਅਸੀਂ ਤੁਹਾਨੂੰ ਦੱਸਦੇ ਹਾਂ। कौन चौकेदा? ठहर ओए, ठहर। चेहरा बखाया था। रुक जा। आओ मैं ਤੁਹਾਨੂੰ बैठ के दसदा की गल। आ जाओ। की बैठ के दसदा? जो कुछ भी दसना सारे दे सामने दसो, नहीं तो विआह नहीं होना। जी रब दा वास्ता इंज ना करो, आप बैठ के एक मिनट गल कर लेने। की बैठ के गल कर लेने? सुनिया नहीं तू? जो भी गल है सारे दे सामने करो। इत्थे ओ कुड़ी इस तरह क्यों तुर रही है लंगड़ा के? चेहरा क्यों नहीं विखाउंदे ओदा? आ लो, देख लो मेरा चेहरा।
ਆ ਵੇਖ ਲਓ ਲੋਕੋ, ਸਰੇਆਮ ਮਜ਼ਾਕ ਕੀਤਾ ਇਹਨਾਂ ਨੇ। ਹੁਕਮ, ਅਸੀਂ ਇੱਥੇ ਮੁੰਡਾ ਵਿਆਹਣ ਆਏ ਸਾਂ, ਮੁੰਡਾ। ਮੂੰਹ ਤੇ ਕਾਲਕ ਪਤਵਾਉਣ ਨਹੀਂ ਸੀ ਆਏ। ਹਾਂ ਕਿਉਂ? ਕੀ ਹੋਇਆ? ਮੈਨੂੰ ਇੰਜ ਸੜਿਆ ਦੇਖ ਤੁਸੀਂ ਸਾਰੇ ਡਰ ਕਿਉਂ ਗਏ ਹੋ? ਹੁਣ ਨਹੀਂ ਪੁੱਛਣਾ ਮੈਂ ਇੰਜ ਕਿਉਂ ਤੁਰ ਰਹੀ ਹਾਂ? ਤੁਹਾਡਾ ਮਤਲਬ ਤਾਂ ਸਿਰਫ ਦਾਜ ਦੇ ਨਾਲ। ਰਾਣੋ, ਇਹ ਤਾਂ ਕੀ ਕਹੀ ਜਾਂਦੀ? ਨਾ ਵੀਰੇ ਨਾ, ਅੱਜ ਮੈਨੂੰ ਨਾ ਰੋਕੇ, ਅੱਜ ਮੈਨੂੰ ਬੋਲ ਲੈਣ ਦੇ। ਜੇ ਮੈਂ ਥੋੜੀ ਬਹੁਤੀ ਸੜ ਵੀ ਗਈ ਤਾਂ ਤੈਨੂੰ ਕੀ ਫਰਕ ਪੈਂਦਾ? ਕੁਝ ਫਰਕ ਨਹੀਂ ਪੈਂਦਾ। ਤੂੰ ਢਿੱਠਾ ਵਾਂਗੂ ਕੀ ਵੇਖ ਰਿਹਾ? ਚੱਲ ਇੱਥੋਂ ਚੱਲੀਏ, ਇਹ ਵਿਆਹ ਵੀ ਉਹਨੇ ਹੋਣਾ। ਚਲੋ ਚੱਲ ਇੱਥੋਂ ਚੱਲੀਏ। ਜੇ ਤੂੰ ਕੁੜੀ ਨੂੰ ਵਿਆਹੇ ਬਿਨਾ ਇੱਥੋਂ ਗਿਆ ਨਾ ਤਾਂ ਤੇਰੇ ਗਿੱਟੇ ਸੇਕ ਦਿਆਂਗੀ। ਮਾਤਾ ਤੈਨੂੰ ਕੀ ਹੋ ਗਿਆ? ਕੀ ਕਹੀ ਜਾਂਦੀ ਹੈ ਤੂੰ? ਰੱਬ ਤੋਂ ਡਰ ਬੂਟਿਆ, ਰੱਬ ਤੋਂ ਡਰ। ਮੈਂ ਤਾਂ ਕਹਿੰਨੀ ਆ ਬੜੀ ਵਧੀਆ ਗੱਲ ਹੋ ਗਈ ਕਿ ਕੁੜੀ ਨੇ ਆਪਣੇ ਆਪ ਨੂੰ ਆਪੇ ਅੱਗ ਲਾ ਲਈ। ਜੇ ਤੈਨੂੰ ਦਾਜ ਦਾ ਸਮਾਨ ਨਾ ਮਿਲਦਾ ਤਾਂ ਤੂੰ ਵੀ ਵਿਆਹ ਮਗਰੋਂ ਕੁੜੀ ਨੂੰ ਅੱਗ ਲਾ ਕੇ ਸਾੜ ਹੀ ਦੇਣਾ ਸੀ। ਚੰਗਾ ਹੋਇਆ ਉਹਨੇ ਆਪਣੇ ਆਪ ਹੀ ਇਹ ਕੰਮ ਕਰ ਲਿਆ। ਨਾ ਇਹਦੇ ਵਿੱਚ ਵੱਡੀ ਗੱਲ ਕਿਹੜੀ ਹੈ? ਉਹ ਵੱਡੀ ਗੱਲ ਨਹੀਂ, ਦਿਮਾਗ ਖਰਾਬ ਹੋ ਗਿਆ ਤੇਰਾ ਮਾਤਾ ਹੈ? ਤੂੰ ਕੀ ਵੇਨਾ? ਚੱਲ ਇੱਥੋਂ ਨਿਕਲ, ਨਹੀਂ ਕਰਨਾ ਹੀ ਵਿਆਹ। ਬਸ ਬਾਪੂ ਬਸ ਕਰ, ਬਹੁਤ ਹੋ ਗਿਆ। ਤੂੰ ਅੱਜ ਤੱਕ ਮੈਨੂੰ ਜੋ ਵੀ ਕਿਹਾ ਮੈਂ ਚੁੱਪ ਕਰਕੇ ਕਰਦਾ ਆਇਆ। ਹੁਣ ਨਹੀਂ ਬਾਪੂ, ਜੇ ਅੱਜ ਮੈਂ ਇੱਥੋਂ ਜਾਵਾਂਗਾ ਨਾ ਤਾਂ ਰਾਣੂ ਨੂੰ ਨਾਲ ਲੈ ਕੇ ਜਾਵਾਂਗਾ। ਤੇ ਨਾਲੇ ਹੁਣ ਤੂੰ ਵੀ ਇਸ ਗੱਲ ਦਾ ਫੈਸਲਾ ਕਰ ਲੈ, ਤੂੰ ਇੱਥੋਂ ਇਕੱਲੇ ਨੇ ਜਾਣਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ? ਬਾਪੂ ਕਮਲਿਆ, ਤੂੰ ਇਹ ਕਿਵੇਂ ਸੋਚ ਲਿਆ ਕਿ ਤੈਨੂੰ ਮੈਂ ਇਕੱਲੇ ਨੂੰ ਛੱਡ ਜਾਊਂਗਾ ਇੱਥੇ? ਹਾਂ, ਮੈਂ ਲਾਲਚੀ ਜ਼ਰੂਰ ਆ ਪਰ ਕਮੀਨਾ ਨਹੀਂ ਹੈਗਾ। ਓਏ, ਜੇ ਮੈਂ ਜਾਊਂਗਾ ਨਾ ਤੇ ਆਪਣੀ ਨੂੰਹ ਰਾਣੀ ਨੂੰ ਨਾਲ ਲੈ ਕੇ ਜਾਊਂਗਾ। ਭਾਈ ਮੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਆ। ਪਾਓ ਭੰਗੜੇ। ਪਰ ਮੈਨੂੰ ਇਤਰਾਜ਼ ਹੈ। ਧੀਏ, ਕੀ ਗੱਲ ਹੈ? ਹੋਸ਼ ਕਰ ਪੁੱਤਰ, ਕਿਉਂ ਤੂੰ ਜਿੱਦ ਕਰਦੀ? ਅੱਬਾ ਕਿੰਨੇ ਮਜਬੂਰ ਹੋ ਗਏ ਆ ਬਾਪੂ ਜੀ। ਇੱਥੇ ਸਾਰੇ ਆਪਣੇ ਬਾਰੇ ਸੋਚ ਰਹੇ ਆ, ਪਰ ਦਾਨੀ ਦਾ ਕੀ? ਚੁੱਪ ਕਰ ਭੈਣੇ। ਆਖਿਰ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਵੀਰ ਜੀ? ਸਾਰਿਆਂ ਵਾਸਤੇ ਸਭ ਕੁਝ ਕਰਦੇ ਰਹੇ ਪਰ ਆਪਣੇ ਬਾਰੇ ਕਦੇ ਨਹੀਂ ਸੋਚਿਆ। ਬਾਪੂ ਜੀ, ਮੈਂ ਅੱਜ ਵਿਆਹ ਜ਼ਰੂਰ ਕਰਵਾਉਂਗੀ, ਪਰ ਜੇ ਅੱਜ ਦੇ ਦਿਨ ਹੀ ਵੀਰੇ ਦਾ ਵਿਆਹ ਵੀ ਹੋਊਗਾ। ਉਹ ਬਈ ਇਹ 'ਚ ਸੋਚਣ ਵਾਲੀ ਕਿਹੜੀ ਗੱਲ ਹੈ? ਮੁੰਡਾ ਵੀ ਇੱਥੇ ਹੈ ਤੇ ਕੁੜੀ ਵੀ। ਲੋੜ ਸੀ 2 ਕੁਰਸੀਆਂ ਦੀ, ਉਹ ਆਪਾਂ ਲਗਵਾਤੀਆਂ। ਕਿਉਂ ਬਈ? ਜੁਗਨੀ ਮੈਂ ਕਿ ਕਿੱਦਾਂ ਮੇਰੇ ਜਿਉਣਿਆ? ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਮੈਂ ਬਹਿ ਜਾਵਾਂ ਕੁਰਸੀ ਤੇ?
रूप 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 मौसम सुहाना उत्तों तेरा शर्माना मेरा दिल मर जाना रे बस ना। मौसम सुहाना वे हो या मर जाना दूर ना तू जाना मेरे मैया। ऐदा का तू देख रहे हैं? माफ कर दे यारा। ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਚੱਲੂਗਾ? ਓਏ ਤੇਰੀ ਜੋੜੀ ਮੈਂ ਨਹੀਂ ਰੂਪ ਹੈ। ਨਾਲੇ ਤੂੰ ਮੇਰਾ ਉਹ ਜਾਣਾ ਨਹੀਂ ਜਿਹੜਾ ਮੇਰੇ ਸੁਪਨਿਆਂ ਚ ਆਉਂਦਾ। ਕੀ ਗੱਲ ਤੂੰ ਇੱਥੇ ਇਕੱਲਾ ਹੀ ਕਿਵੇਂ ਲੁਕਿਆ ਖੜਾ? ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਨਜ਼ਰ ਨਹੀਂ ਆ ਰਿਹਾ? ਓਹੋ ਲੱਗਦਾ ਮਾਮਾ ਗੱਲ ਤੈਨੂੰ ਅਜੇ ਵੀ ਸਮਝ ਨਹੀਂ ਆਈ। ਉਹ ਦੇਖ ਸਾਹਮਣੇ ਉਹ ਰਿਹਾ ਦੱਬਿਆ ਪਿਆ ਖਜ਼ਾਨਾ। ਦੇਖ ਤਾਂ ਸਹੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹਨਾਂ ਦੀਆਂ ਜੋੜੀਆਂ। ਯਾਰ ਤੂੰ ਸ਼ਕਲੋਂ ਹੀ ਮੂਰਖ ਲੱਗਦਾ ਲੇਕਿਨ ਗੱਲ ਤੂੰ ਬੜੀ ਪਤੇ ਦੀ ਕੀਤੀ ਹੈ। ਮਾਂ-ਬਾਪ ਦੇ ਘਰ ਤਾਂ ਖਜ਼ਾਨਾ ਉਸੇ ਦਿਨ ਦੱਬ ਜਾਂਦਾ ਜਦੋਂ ਉਸ ਦੇ ਘਰ ਕੋਈ ਨੰਨੀ ਪਰੀ ਜਨਮ ਲੈਂਦੀ ਹੈ। ਜਿਉਂਦੀ ਰਹਤੀ मैं तेरा एहसान सारी जिंदगी नहीं भूल सकता, नहीं भूल सकता। ਹੁਣ ਭੰਗੜਾ ਸ਼ੰਗੜਾ ਪਾਈਏ? ਹਾਂ ऐसी कहानी दानी ते रूप दी। दानी अज बहुत खुश सी। ਉਹਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਇਹ ਸਭ ਕੁਝ ਹਕੀਕਤ ਹੈ ਜਾਂ ਕੋਈ ਸੁਪਨਾ। ਵਾਹ, ਯਕੀਨ ਹੀ ਨਹੀਂ ਹੋ ਰਿਹਾ ਕਿ ਆਪਣਾ ਦਾਦਾ ਦਾਨੀ ਇੰਨਾ ਰੋਮਾਂਟਿਕ ਵੀ ਹੋ ਸਕਦਾ ਸੀ। ਪਰ ਬਾਪੂ ਜੀ, ਇੱਕ ਗੱਲ ਹਮੇਸ਼ਾ ਮੇਰੇ ਦਿਮਾਗ 'ਚ ਖਟਕਦੀ ਹੈ ਕਿ ਆਪਾਂ ਸਾਰੇ ਤਾਂ ਬਚਪਨ ਤੋਂ ਇਕੱਠੇ ਆ, ਫਿਰ ਦਾਦਾ ਦਾਨੀ ਕਦੇ ਨਜ਼ਰ ਕਿਉਂ ਨਹੀਂ ਆਇਆ? ਉਹ ਕਿੱਥੇ ਹੈ? ਮਜਨੂ, ਮਜਨੂ ਹੈ ਉਹ ਮਜਨੂ, ਲੁੱਟੇ ਗਏ ਯਾਰ, ਪੈ ਗਿਆ ਸਿਆਪਾ। ਓਏ ਰੰਡਵਾ ਹੋ ਗਿਆ ਤੂੰ, ਰੰਡਵਾ ਤੇ ਪਰੀ ਫੁਲਾਈ। ਉਹ ਵਾਪਸ ਆ। ਕੀ ਹੈ ਯਾਰ? ਤੂੰ ਕੀ ਕਹਿ ਕੇ ਆਇਆ ਯਾਰ? ਪਰੀ ਨੂੰ ਸਭ ਕੁਝ ਲੁੱਟਿਆ ਗਿਆ, ਸਾਰੇ ਲੁੱਟੇ ਗਏ ਤੇ ਤੁਸੀਂ ਵੀ ਲੁੱਟੇ ਗਏ। ਹੁਣੇ ਵਿਆਹ ਵੂ ਨਹੀਂ ਹੋਣਾ। ਮੈਂ ਹੁਣੀ ਦੇਖ ਕੇ ਆਇਆ ਕਿ ਉਹ ਪਰੀ ਦਾ ਵਿਆਹ ਕਿਸੇ ਹੋਰ ਨਾਲ ਕਰਨ ਜਾ ਰਹੇ ਨੇ। ਮੈਂ ਤਾਂ ਇਹ ਵੀ ਸੁਣਿਆ ਉਹ ਕਹਿ ਰਹੇ ਸੀ ਕਿ ਉਹ ਪਰੀ ਦਾ ਵਿਆਹ ਤੁਹਾਡੇ ਭੁੱਖੇ ਨੰਗਾਂ ਦੇ ਘਰ ਨਹੀਂ ਕਰਨਗੇ। ਓਏ ਓਏ, ਭੁੱਖੇ ਨੰਗਿਆਂ ਨੂੰ ਅਸੀਂ ਕਿਹੜਾ ਉਹਨਾਂ ਦੇ ਕੁੱਤਿਆਂ ਦਾ ਸ਼ੈਂਪੂ ਚੋਰੀ ਕਰਕੇ ਲੈ ਆਏ ਆ? ਓਏ ਨਹੀਂ ਵਿਆਹ ਕਰਨਾ ਤੇ ਨਾ ਕਰਾਣ, ਸਾਡੇ ਮੁੰਡੇ ਨੂੰ ਹੋਰ ਰਿਸ਼ਤੇ ਬਥੇਰੇ ਕੇ। ਹਾਏ ਹਾਏ, ਮੈਂ ਲੁੱਟੀ ਗਈ, ਮੈਂ ਤਾਂ ਬਰਬਾਦ ਹੋ ਗਈ। ਮੈਂ ਤਾਂ ਇੰਨਾ ਖਰਚਾ ਕਰਕੇ ਕੈਨੇਡਾ ਤੋਂ ਆਈ ਸੀ, ਮੈਂ ਕਿਸੇ ਨੂੰ ਕੀ ਮੂੰਹ ਦਿਖਾਉਂਗੀ? ਮੈਂ ਕਿੱਦਾਂ ਆਪਣਾ ਖਰਚਾ ਪੂਰਾ ਕਰੂੰਗੀ? ਓਏ ਹੋਏ, ਹੁਣ ਤੈਨੂੰ ਕੀ ਹੋ ਗਿਆ? ਓਏ ਸਾਡੇ ਮੁੰਡੇ ਦਾ ਵਿਆਹ ਹੀ ਟੁੱਟਿਆ। ਓਏ ਮੇਰੀ ਫੋਟੋ ਤੇ ਹਾਰ ਨਹੀਂ ਟੰਗਿਆ ਜਿਹੜਾ ਤੂੰ ਇੰਨੇ ਕੀਰਨੇ ਵਾਰੀ ਆ। ਹੈ ਤੁਹਾਡੀ ਫੋਟੋ ਤੇ ਹਾਰ ਨਹੀਂ ਟੰਗਿਆ, ਪਰ ਸਾਡੀ ਫੋਟੋ ਤੇ ਹਾਰ ਜ਼ਰੂਰ ਟੰਗ ਜਾਊਗਾ। ਇੱਥੇ ਤੂੰ ਇੰਨਾ ਖਰਚਾ ਕਰਕੇ ਆਈ ਸੀ, ਇਸ ਵਾਰ ਤਾਂ ਉਮੀਦ ਸੀ ਵੀ ਕੁਛ ਨਾ ਕੁਛ ਜ਼ਰੂਰ ਮਿਲੂਗਾ। ਸਿਮੇ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਆ ਤੇਰੇ ਨਿਠੱਲੇ ਭਰਾ ਦਾ ਵਿਆਹ ਵੀ ਨਹੀਂ ਹੋਣਾ। ਤੂੰ ਹੀ ਕਹਿੰਦੀ ਸੀ ਕੈਨੇਡਾ ਦੀ ਕੁੜੀ ਐ, ਕੈਨੇਡਾ ਦੀ ਕੁੜੀ ਐ। ਲੈ ਹੁਣ ਖੁਸ਼ ਆ ਨਾ ਖਰਚਾ ਕਰਕੇ?
ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਤਾਂ ਮਾਮੂ ਦਾ ਵਿਆਹ ਟੁੱਟ ਗਿਆ ਤੇ ਉਸ ਤੋਂ ਉੱਪਰ ਤੈਨੂੰ ਲੈਣ ਦੇਂਦੀ ਪਈ ਐ। ਇਹ ਤਾਂ ਬੱਚੇ ਨੇ, ਤੁਸੀਂ ਤਾਂ ਸਿਆਣੇ ਹੋ। ਮੈਂ ਆਪਣੇ ਬੱਚੇ ਲਈ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ। ਪਰੀ ਦਾ ਹੱਥ ਛੱਡ। ਮਜਨੂ ਤੇ ਪਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਉਹ ਇੱਕ ਦੂਜੇ ਬਗੈਰ ਰਹਿ ਨਹੀਂ ਸਕਦੇ। ਸੁਣਿਆ ਨਹੀਂ? ਪਰੀ ਦਾ ਹੱਥ ਛੱਡ, ਨਹੀਂ ਤਾਂ ਕੀ ਕਰੇਗਾ? ਗੋਲੀ ਮਾਰੇਗਾ? ਮਾਰ ਮਾਰ। ਇਹ ਹੈ ਤੇਰਾ ਮਜਨੂ। ਜੇ ਰਿਸ਼ਤਾ ਤੋੜ ਹੀ ਦਿੱਤਾ ਸੀ ਤੇ ਇੱਥੇ ਪਰੀ ਦੇ ਵਿਆਹ 'ਚ ਕੀ ਚੂਰੀਆਂ ਖਵਾਉਣ ਆਇਆ ਸੀ? ਓਹ, ਇਹਦਾ ਮਤਲਬ ਇਹ ਨਹੀਂ ਉਹ ਭਾਈ ਸਾਹਿਬ ਜਿਹਦੇ ਨਾਲ ਤੂੰ ਮੈਨੂੰ ਛੱਡ ਕੇ ਵਿਆਹ ਕਰਾ ਰਹੀ ਹੈ। ਤੂੰ ਤੇ ਕਹਿੰਦਾ ਸੀਗਾ ਤੇਰੀ ਤੇ ਇਹਦੀ ਜੋੜੀ ਕਦੇ ਟੁੱਟ ਨਹੀਂ ਸਕਦੀ। ਹਾਂ, ਕੀ ਹੋ ਗਿਆ ਅੱਜ ਮਜਨੂ? ਆਪਣੀ ਲੈਲਾ ਦਾ ਹੱਥ ਕਿਸੇ ਹੋਰ ਦੇ ਹੱਥ 'ਚ ਦੇਤਾ? ਆਲਾ ਪਰੀ ਹਮੇਸ਼ਾ ਤੇਰੀ ਸੀ ਤੇ ਤੇਰੀ ਰਹੂਗੀ। ਕੀ ਮਤਲਬ? ਆਹ ਸਭ ਡਰਾਮਾ ਸੀ ਤੈਨੂੰ ਇੱਥੇ ਲਿਆਉਣ ਲਈ। ਤੇ ਪਰੀ, ਮਜਨੂ ਤੋਂ ਵਧੀਆ ਮੁੰਡਾ ਤੈਨੂੰ ਜ਼ਿੰਦਗੀ 'ਚ ਦੁਬਾਰਾ ਨਹੀਂ ਮਿਲੂਗਾ। ਉਹ ਪਿੱਛੇ ਮੁੜ ਕੇ ਤਾਂ ਦੇਖੋ। ਮਜਨੂ, ਇਟਸ ਪਰੀ। ਇਹ ਸਭ ਕੁਝ ਕੀ ਹੋ ਰਿਹਾ ਜੀ? ਇਹ ਸਭ ਮੈਂ ਤੁਹਾਨੂੰ ਸਮਝਾਉਣਾ। ਆਓ ਮੇਰੇ ਨਾਲ। ਕੀ ਹੋ ਰਿਹਾ? ਮੈਨੂੰ ਵੀ ਦੱਸ ਦੋ। ਇਹ ਪਰੀ ਦਾ ਦੋਸਤ ਹੈ ਪ੍ਰਤਾਪ ਸਿੰਘ। ਇਹ ਇੱਥੇ ਮਜਨੂ ਤੇ ਪਰੀ ਦਾ ਵਿਆਹ ਅਟੈਂਡ ਕਰਨ ਆਇਆ, ਵਿਆਹ ਕਰਾਉਣ ਨਹੀਂ ਆਇਆ। ਤੇ ਜੇ ਪਰੀ ਤੇ ਮਜਨੂ ਦਾ ਵਿਆਹ ਹੋ ਹੀ ਰਿਹਾ ਸੀ, ਫਿਰ ਇਹ ਇੰਨਾ ਡਰਾਮਾ ਕਰਨ ਦੀ ਕੀ ਲੋੜ ਸੀ? ਸਰਦਾਰ ਸਾਹਿਬ, ਖੁਦਦਾਰ ਬੰਦਿਆਂ ਦੀ ਆਪਣੀ ਹੀ ਇੱਕ ਅਲੱਗ ਦੁਨੀਆ ਹੁੰਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡਾ ਪਰਿਵਾਰ ਵੀ ਉਹਨਾਂ ਵਿੱਚੋਂ ਇੱਕ ਹੈ। ਜਦੋਂ ਮੇਰੀ ਧੀ ਨੇ ਆ ਕੇ ਮੈਨੂੰ ਦੱਸਿਆ ਕਿ ਉਹਦੇ ਤੇ ਮਜਨੂ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਧੀ ਨੂੰ ਮਜਨੂ ਤੋਂ ਵਧੀਆ ਲੜਕਾ ਨਹੀਂ ਮਿਲ ਸਕਦਾ। ਜੇ ਮੈਂ ਤੁਹਾਨੂੰ ਬੁਲਾਉਂਦਾ ਤਾਂ ਤੁਸੀਂ ਆਉਣਾ ਨਹੀਂ ਸੀ, ਇਸ ਲਈ ਮੈਨੂੰ ਡਰਾਮਾ ਰਚਣਾ ਪਿਆ। ਇਹਦੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਨਹੀਂ, ਕੋਈ ਐਸੀ ਗੱਲ ਨਹੀਂ ਜੀ। ਡੈਡੀ ਜੀ, ਤੁਹਾਨੂੰ ਕੀ ਕਿਹਾ ਸੀ? ਕੁੜੀ ਕੈਨੇਡਾ ਤੋਂ ਆਏਗੀ, ਕੈਨੇਡਾ ਤੋਂ। ਨਾਲੇ ਤੁਹਾਡੀ ਔਕਾਤ। ਓਏ ਨਾ ਜੀ ਨਾ, ਉਹ ਅਸੀਂ ਤਾਂ ਹਲੇ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਦੱਸਿਆ ਤੇ ਨਾ ਹੀ ਕੋਈ ਇੰਤਜ਼ਾਮ ਕੀਤਾ। ਉਹ ਅਸੀਂ ਤਾਂ ਬਿਨਾਂ ਨਾਤੇ ਮੂੰਹ ਚੱਕ ਕੇ ਉੱਧਰ ਹੀ ਆ ਗਏ। ਸਾਨੂੰ ਥੋੜਾ ਜਿਹਾ ਟਾਈਮ ਤਾਂ ਦਿਓ ਜੀ। ਦੇਖੋ ਜੀ, ਇਹ ਕੱਚਾ ਵਿਆਹ ਹੋ ਰਿਹਾ ਹੈ। ਪੱਕਾ ਵਿਆਹ ਕੈਨੇਡਾ 'ਚ ਹੋਏਗਾ, ਉਹ ਵੀ ਪੂਰੇ ਜੋਸ਼ ਖਰੋਸ਼ ਨਾਲ। ਮਾਮੂ, ਤੁਸੀਂ ਤੇ ਕਿਹਾ ਸੀ ਸਰਬਾਲੇ ਨੂੰ ਨਾਲ ਲੈ ਕੇ ਕੋਰੀ ਚਰੋਗੇ। ਓਏ ਚੈਂਪੀਅਨ ਪੁੱਤਰ, ਤੂੰ ਜਾਣਦਾ ਨਹੀਂ, ਕੈਨੇਡਾ ਜਾ ਕੇ ਘੋੜੀ ਚੜਨ ਦਾ ਸਵਾਦ ਹੀ ਆਪਣਾ। ਨਾਲੇ ਜੇ ਸਹਿਰਾ ਬੰਨਾ ਹੀ ਹੈ ਤੇ ਕੈਨੇਡਾ ਜਾ ਕੇ ਬੰਨਾਂਗੇ, ਹੈ ਕਿ ਨਹੀਂ? ਤੂੰ ਇੱਕ ਨੰਬਰ ਦਾ ਕੁੱਤਾ ਹੈ। ਨਾ ਬੁੱਗੇ, ਨਾ ਨਾ ਨਾ। Kutta has 4 legs. I have 2 legs. Kutta has long tail. I have no tail. चिट्टा कुक्कड़ बने रे, चिट्टा कुक्कड़ बने, हरे बने,
बापू बापू जी बापू बापू है अब की होया तू तो मेरा तरा ही करता सी हाँ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਦੇਸੀ ਘਿਓ ਪਾ ਕੇ अब की हो गया क्यों बींडे रखा बूथा बनाया है 3-4 महीने ਨੂੰ तेरा वीजा लग जाना है फिर दूल्हे ने कनेडा चले जाना है ਕਾਹਦਾ ਕੈਨੇਡਾ ਕਾਹਦਾ ਵਿਆਹ ਕੁੜੀ ਵੀ ਵਿਆਹੀ ਘਰ ਫੇਰ ਨਾ ਆਈ ਆਪ ਤਾਂ ਨਿਕਲ ਗਈ ਉਹ ਕੈਨੇਡਾ ਮੈਨੂੰ ਛੱਡ ਕੇ ਤੇ ਤੁਹਾਡੇ ਨਾਲ ਪਤਾ ਨਹੀਂ ਕਦੋਂ ਵੀਜ਼ਾ ਲੱਗਣਾ ਹੈ ਕਦੋਂ ਜਾਣਾ ਹੈ ਤੁਸੀਂ ਮੈਨੂੰ ਛੱਡੋ ਤਾਂ ਦਾਨੀ ਕੰਟੀਨਿਊ ਕਰੋ ਉਹ ਦਿਨ ਸਾਰਿਆਂ ਨੂੰ ਲੱਗਿਆ ਕਿ ਦਾਨੀ ਆਪਣੇ ਵਿਆਹ ਤੋਂ ਬੜਾ ਖੁਸ਼ ਹੈ ਪਰ ਦਾਨੀ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਉਹਦੇ ਪਿਆਰ ਦੀ ਕਹਾਣੀ ਕੁਝ ਹੋਰ ਹੀ ਮੋੜ ਲੈ ਚੁੱਕੀ ਸੀ ਬਾਪੂ ਜੀ ਬਾਪੂ ਇਹ ਕਿਹੜੀ ਬਿਮਾਰੀ ਲਵਾ ਲਈ ਏ ਬਾਪੂ ਜੀ ਨਹੀਂ ਤੁਸੀਂ ਇੱਕ ਵਾਰ ਫਿਰ ਕਹਾਣੀਆਂ ਦੇ ਵਿਚਕਾਰ ਛੱਡ ਕੇ ਨਹੀਂ ਜਾ ਸਕਦੇ ਬਾਪੂ ਜੀ ਨਹੀਂ ਓ ਬਾਪੂ ਓਏ ਚੱਲਦਾ ਹੀ ਆਪਣੇ ਗਾਣੇ ਜੋਗਰ ਦਾ ਤੇ ਬੰਬੇ ਸ਼ੂਟ ਕਰ ਰਹੇ ਹਾਂ ਜੀ ਤੇ ਫਿਲਮ ਲਿਖੀ ਹੈ ਜੀ ਦਿੱਤਿਆ ਸੂਦ ਨੇ ਤੇ ਡਾਇਰੈਕਟ ਵੀ ਉਹਨਾਂ ਨੇ ਕੀਤੀ ਪਹਿਲਾ ਇਹੋ ਜਿਹਾ ਗਾਣਾ ਜਿੱਦਾਂ ਜਿਹੜਾ ਮੈਂ ਇਦਾਂ ਸ਼ੂਟ ਕਰ ਰਿਹਾ ਤੇ ਵਧੀਆ ਕਿਸੇ ਨੂੰ ਨਾ ਪਤਾ ਪਹਿਲਾਂ ਸੱਚ ਦੱਸਾਂ ਕਦੇ ਇੱਕ ਛਿੱਟ ਵੀ ਨਾ ਅੰਦਰ ਲੰਗਾਈ ਜੱਟ ਨੇ ਦਾਰੂ ਕੀ ਬੋਤਲ ਆ ਜਲਦੀ ਮਨੂ ਸਹੀ ਦਾਰੂ ਮੈਂ ਸਭ ਜਾਂਦਾ ਮੈਂ ਆਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਅੱਜ ਨੇ ਮਾਂ ਭੈਣਾਂ ਨੇ ਗਾਲਾਂ ਕੱਢੀਆਂ ਮਤਲਬ ਸੀਨ 'ਚ ਨੇ ਐਸੋਸੀਏਟ ਨੇ ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ ਰੱਖਦੀ ਮੁੰਡੀਰ ਜਿਵੇਂ ਜੂਦੀ ਨੰਗਦੇ No. What the hair 4 leg? I have 2 legs. What the hair long tail? I have no tail. ਛਰੀ ਵਾਲੀ ਉਹ ਜਾ ਪਰਾਂ ਹੋ ਅੱਜ ਵੈਨਕੂਵਰ ਦਾ ਸ਼ੂਟ ਹੋ ਰਿਹਾ ਜੀ ਵੈਨਕੂਵਰ ਦਾ ਸ਼ੂਟਿੰਗ रहेगी सी ये देखिए जी गौरव सिंह मेकअप करते हुए डैडी अंदर मम्मी बाहर फिल्म की शूटिंग के दौरान हमारे मोहित साहब डीओपी साहब स्कैली पार्क कनाडा में टेबल साफ करते मेरा ब्याह कितने और पकेगा ਜਿੱਤਿਆ ਸਾਰਾ ਸਦੀ ਦਾ ਬੈਸਟ ਸਿਲੈਕਟ ਹੋਣ ਵਾਲਾ ਮੇਰਾ ਵੀ ਚੈਲੰਜ ਹੈ God bless you. I love you, son. You are the best. Sir,